ਪੰਜਾਬੀ ਰੇਡੀਓ USA ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਤੁਹਾਡਾ ਪ੍ਰੈਜ਼ੈਂਟਰ ਤੁਹਾਡਾ ਮੇਜ਼ਬਾਨ ਮਸੂਦ ਮਲੀ ਹਾਜ਼ਰ ਹੈ। ਮੇਰੇ ਵੱਲੋਂ ਸਭ ਸਤਿਕਾਰਯੋਗ ਸਰੋਤਿਆਂ ਨੂੰ, ਸਭ ਦੇਖ ਰਹੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਸਰੋਤਿਓ, ਮੈਂ ਹਾਂ ਮਸੂਦ ਮਲੀ ਔਰ ਪੰਜਾਬੀ ਰੇਡੀਓ USA ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਕਵੀ ਦਰਬਾਰ, ਹਫ਼ਤਾਵਾਰ ਪ੍ਰੋਗਰਾਮ ਜਿਹੜਾ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਔਰ YouTube ਦੇ ਨਾਲ ਪੰਜਾਬੀ TV USA ਦੇ ਫੇਸਬੁੱਕ ਔਰ YouTube ਤੇ ਵੀ ਤੁਹਾਡੇ ਵਾਸਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ ਅੱਜ ਵੀ ਅਸੀਂ ਆਪ ਸਭ ਨੂੰ ਸੱਦਾ ਦਿੰਦੇ ਹਾਂ ਕਿ ਆਓ ਪ੍ਰੋਗਰਾਮ 'ਚ ਸਾਂਝ ਬਣਾਓ, ਰੌਣਕ ਲਾਓ, ਕੋਈ ਸੋਹਣੀ ਜਿਹੀ ਗਜ਼ਲ, ਕੋਈ ਸੋਹਣੀ ਜਿਹੀ ਨਜ਼ਮ, ਕੋਈ ਸੋਹਣੀ ਜਿਹੀ ਕਵਿਤਾ, ਕੋਈ ਸੋਹਣਾ ਜਿਹਾ ਸ਼ੇਰ, ਕੋਈ ਵੀ ਰਚਨਾ ਲੈ ਕੇ, ਕੋਈ ਗੀਤ ਲੈ ਕੇ ਆਓ ਔਰ ਇਸ ਪ੍ਰੋਗਰਾਮ 'ਚ ਨਾ ਸਿਰਫ ਆਪਣੀ ਆਵਾਜ਼ ਦਾ ਜਾਦੂ ਹੈ ਜਿਹੜਾ ਉਹ ਜਗਾਓ, ਆਪਣੀ ਅਦਾਇਗੀ ਹੈ ਜਿਹੜੀ ਉਹਦਾ ਜਾਦੂ ਜਗਾਓ, ਬਲਕਿ ਜਿਹੜੇ ਚੰਗੇ ਬੋਲਣ ਵਾਲੇ, ਸੁਣਾਉਣ ਵਾਲੇ ਨੇ ਜਿਹੜੇ ਉਹਨਾਂ ਦੀ ਸਲਾਨਾ ਵੀ ਕਰੋ। ਪ੍ਰੋਗਰਾਮ 'ਚ ਮੈਂ ਕਲਮ ਕੱਲਾ ਨਹੀਂ ਗਾ ਜੀ, ਬਲਕਿ ਪ੍ਰੋਗਰਾਮ ਦੀ ਰੌਣਕ ਹੁੰਦੇ ਨੇ ਇਸ ਪ੍ਰੋਗਰਾਮ ਦੇ ਬਾਨੀ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ, ਸਵਾਗਤ ਹੈ ਔਰ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਮਲੀ ਸਾਹਿਬ, ਆਪ ਜੀ ਨੂੰ, ਮੋਹਨ ਸਿੰਘ ਗਿੱਲ ਹੋਰਾਂ ਨੂੰ, ਮਨਜੀਤ ਸਿੰਘ ਗਿੱਲ ਹੋਰਾਂ ਨੂੰ, ਸਾਰੇ ਸਹਿਯੋਗੀਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਧੰਨਵਾਦ ਤੁਹਾਡਾ ਪ੍ਰੋਫੈਸਰ ਸਾਹਿਬ। ਆਸ ਕਰ ਰਹੇ ਹਾਂ ਕਿ ਸਿਹਤ ਤੰਦਰੁਸਤੀ 'ਚ ਹੋਵੋਗੇ। ਸਤਿ ਸ੍ਰੀ ਅਕਾਲ। ਔਰ ਪ੍ਰੋਗਰਾਮ 'ਚ ਮੇਰੇ ਨਾਲ ਸਾਂਝ ਨਿਭਾਉਣ ਵਾਸਤੇ, ਮੇਰਾ ਜ਼ੋਰ ਬਣਨ ਵਾਸਤੇ, ਮੈਨੂੰ ਹਿੰਮਤ ਦੇਣ ਵਾਸਤੇ ਸਾਡੀ ਦੂਜੀ ਸ਼ਖਸੀਅਤ ਨੇ ਜਿਹੜੀ ਉਹ ਨੇ ਜੀ ਮਨਜੀਤ ਸਿੰਘ ਗਿੱਲ ਜੀ। ਮਨਜੀਤ ਸਿੰਘ ਗਿੱਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ ਮੱਲੀ ਸਾਹਿਬ। ਪ੍ਰੋਫੈਸਰ ਕਮਲ ਹੋਰਾਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਬਹੁਤ ਹੀ ਆਦਾਬ ਤੇ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਔਰ ਆਸ ਕਰਨੇ ਆ ਗਿੱਲ ਸਾਹਿਬ ਕਿ ਤੁਸੀਂ ਵੀ ਚੜ੍ਹਦੀ ਕਲਾ 'ਚ ਹੋਵੋਗੇ, ਸਿਹਤ ਤੰਦਰੁਸਤੀ 'ਚ ਹੋਵੋਗੇ। ਬਹੁਤ ਸ਼ੁਕਰੀਆ ਤੁਹਾਡਾ ਜੀ, ਬੜੀ ਮੁਹੱਬਤ। ਤੇ ਆਪਾਂ ਸ਼ਾਮਲ ਹੋਵਾਂਗੇ ਪੂਰੀ ਜੋਰ ਸ਼ੋਰ ਨਾਲ ਜੀ। ਬਿਲਕੁਲ ਠੀਕ ਹੈ। ਤੇ ਮੈਂ ਪ੍ਰੋਫੈਸਰ ਸਾਹਿਬ ਔਰ ਗਿੱਲ ਸਾਹਿਬ ਆਪ ਜੀ ਤੋਂ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਇਹ ਸ਼ੁਰੂ ਕਰਨ ਦੀ ਬਕਾਇਦਾ ਇਜਾਜ਼ਤ ਚਾਹੁੰਦਾ ਜੀ। ਜ਼ਰੂਰ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਸਰੋਤਿਓ, ਤੁਸੀਂ ਵੀ ਪ੍ਰੋਗਰਾਮ 'ਚ ਸਾਂਝ ਬਣਾਉਣੀ ਹੈ ਤਾਂ ਟੈਲੀਫੋਨ ਨੰਬਰ ਹੈ 408 272 5200 408 272
5200 ਸਾਡੇ ਸਭ ਸੁਣਨ ਵਾਲੇ ਜਿਹੜੇ ਵਿਸ਼ਵ ਭਰ ਚੋਂ ਕਾਲ ਕਰਨਗੇ ਉਹ ਪਹਿਲਾਂ +1 ਜਾਂ 001 ਅਮਰੀਕਾ ਦਾ ਕੰਟਰੀ ਕੋਡ ਡਾਇਲ ਕਰਨਗੇ, ਫਿਰ 408 272 5200 ਡਾਇਲ ਕਰਨਗੇ ਔਰ ਪ੍ਰੋਗਰਾਮ ਕਵੀ ਦਰਬਾਰ ਦਾ ਹਿੱਸਾ ਬਣਨਗੇ, ਕਵੀ ਦਰਬਾਰ ਦਾ ਰੂਪ ਸ਼ਿੰਗਾਰ ਬਣਨਗੇ। ਤੇ ਪ੍ਰੋਫੈਸਰ ਸਾਹਿਬ ਔਰ ਮਨਜੀਤ ਸਿੰਘ ਗਿੱਲ ਜੀ, ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਤੋਂ ਕੋਈ ਥੋੜਾ ਜਿਹਾ ਹਟਵੇਂ ਹੋਏ ਪਰ ਉੱਥੇ ਜਾ ਕੇ ਵੀ ਸਾਨੂੰ ਭੁੱਲੇ ਨਾ। ਮੇਰਾ ਤੇ ਦਿਲ ਚਾਹ ਦੇ ਨਾਲ ਖਿੜ ਕੇ ਗੁਲਾਬ ਹੋ ਗਿਆ ਕਲੀ ਤੋਂ। ਮੇਰੀ ਮੁਰਾਦ ਹੈ ਪ੍ਰਿੰਸੀਪਲ ਹਜ਼ੂਰਾ ਸਿੰਘ ਜੀ ਤੋਂ, ਜਿਹੜੇ ਇਸ ਵੇਲੇ ਭਾਰਤ ਤੋਂ ਸਾਨੂੰ ਕਾਲ ਕਰ ਰਹੇ ਨੇ। ਪ੍ਰਿੰਸੀਪਲ ਸਾਹਿਬ ਪਹਿਲਾਂ ਤਾਂ ਜੀ ਆਇਆਂ ਨੂੰ ਸਵਾਗਤ, ਸਤਿ ਸ੍ਰੀ ਅਕਾਲ ਔਰ ਜੀ ਆਇਆਂ ਨੂੰ ਕਹਿੰਦੇ ਵੈਲਕਮ ਜੀ ਕਵੀ ਦਰਬਾਰ। ਬਿਲਕੁਲ ਸਪੈਸ਼ਲ ਬਹੁਤ ਬਹੁਤ। ਤੇ ਮੈਂ ਪ੍ਰੋਫੈਸਰ ਸਾਹਿਬ ਬੇਨਤੀ ਤੁਹਾਨੂੰ ਕਰਾਂਗਾ ਕਿ ਜ਼ਰਾ ਹਜ਼ੂਰਾ ਸਿੰਘ ਜੀ ਨੂੰ ਜੀ ਆਇਆਂ ਨੂੰ ਕਹੋ ਔਰ ਇਜ਼ਹਾਰ ਦਾ ਮੌਕਾ ਦਿਓ ਜੀ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਚ। ਜੀ ਆਇਆਂ ਜੀ। ਕਮਲ ਸਾਹਿਬ, ਗਿੱਲ ਸਾਹਿਬ, ਮੱਲੀ ਸਾਹਿਬ ਤੇ ਪਿਆਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਹਿਬ ਵੱਲੋਂ ਸਤਿ ਸ੍ਰੀ ਪਿਆਰ ਅਕਾਲ। ਦੀ ਗੱਲ ਹੈ, ਦੇਖੋ ਉੱਥੇ ਜਾ ਕੇ ਵੀ ਤੁਸੀਂ ਸਾਡੇ ਨਾਲ। ਇਹ ਆ ਵੀ ਤੁਹਾਡਾ ਪਿਆਰ ਜਿਹੜਾ ਹੈਗਾ ਨਾ ਉਹ ਹਾਂਜੀ ਮੈਨੂੰ ਅੱਜ 4 ਵਜੇ ਉਠਾਤਾ ਇਸ ਪਿਆਰ ਨੇ। ਬੱਲੇ ਬੱਲੇ ਬੱਲੇ, ਧੰਨ ਭਾਗ ਸਾਡੇ, ਧੰਨ ਭਾਗ ਸਾਡੇ ਜੀ। ਅੱਜ ਇੱਥੇ ਸਵੇਰ ਦੇ 4:30 ਪੌਣੇ 5 ਹੋ ਗਿਆ ਜੀ ਜੀ। ਤੇ ਇਸ ਕਰਕੇ ਫਿਰ ਮੈਂ ਕਿਹਾ ਵੀ ਅੱਜ ਜ਼ਰੂਰ ਸਾਡਾ ਹਿੱਸਾ ਰਹਿਣਾ। ਕੀ ਬਾਤ ਹੈ, ਤੇ ਕੀ ਮੈਂ ਬਾਤ। ਅੱਜ ਤੁਹਾਨੂੰ ਸ਼ੁਕਰੀਆ ਤੁਹਾਡਾ। ਗਜ਼ਲ ਸੁਣਾਵਾਂਗਾ ਜੀ ਜਿਹਦੇ ਵਿੱਚ ਅੱਜ ਦੇ ਹਾਲਾਤਾਂ ਦੇ ਉੱਤੇ ਹੈ ਕਿ ਮੈਂ ਇੱਥੇ ਕਾਲੀਆਂ ਰਾਤਾਂ ਜਿਹੜੀਆਂ ਹੈਗੀਆਂ ਨਾ ਉਹ ਇੱਥੇ ਝੂਠ ਦੇ ਪ੍ਰਚਾਰ ਨੂੰ ਸੰਬੋਧਿਤ ਕਰਦਾ, ਇਸ ਕਰਕੇ ਹੋ ਸਕਦਾ ਤੁਹਾਨੂੰ ਪਸੰਦ ਆਵੇ। ਤੇ ਸ਼ੁਰੂ ਹੈ। ਐਸਾ ਸ਼ੋਰ ਮਚਾਇਆ ਕਾਲੀਆਂ ਰਾਤਾਂ ਨੇ, ਉਜਾਲੇ ਨੂੰ ਡਰਾਇਆ ਕਾਲੀਆਂ ਰਾਤਾਂ ਨੇ। ਵਾਹ ਵਾਹ। ਐਸਾ ਸ਼ੋਰ ਮਚਾਇਆ ਕਾਲੀਆਂ ਰਾਤਾਂ ਨੇ, ਉਜਾਲੇ ਨੂੰ ਡਰਾਇਆ ਕਾਲੀਆਂ ਰਾਤਾਂ ਨੇ। ਜੁਗਨੂਰ ਨੂੰ ਹਟ ਗਏ ਵਿੱਚ ਹਨੇਰੇ ਦੇ, ਐਸਾ ਖੌਰੂ ਪਾਇਆ ਰਾਲੀਆਂ ਰਾਤਾਂ ਨੇ। ਵਾਹ ਜੀ ਵਾਹ। ਹੋਰ ਹਨੇਰਾ ਜ਼ੁਲਮ ਦਾ ਛਾਇਆ ਹਰ ਪਾਸੇ, ਨਹੀਂ ਕਦੇ ਹਟਾਇਆ ਕਾਲੀਆਂ ਰਾਤਾਂ ਨੇ। ਵਾਹ ਜੀ ਵਾਹ। ਸੱਚਾਈ ਦਾ ਸੂਰਜ ਛੁਪ ਗਿਆ ਜਾ ਕੇ ਕੋਨੇ ਵਿੱਚ, ਨਹੀਂ ਕਦੇ ਚਮਕਾਇਆ ਕਾਲੀਆਂ ਰਾਤਾਂ ਨੇ। ਸੱਚ ਤਾਂ ਆਖਰ ਸੱਚ ਹੈ ਨਿਖਰ ਕੇ ਨਿਕਲੇਗਾ, ਝੂਠ ਜੋ ਸੱਚ ਬਣਾਇਆ ਕਾਲੀਆਂ ਰਾਤਾਂ ਨੇ। ਕਹਿਰ ਦੀ ਜ਼ਲਮੀ ਬਾਰਿਸ਼ ਹੋ ਰਹੀ ਜਗਿਆ, ਖੁਸ਼ੀ ਦਾ ਢੋਲ ਵਜਾਇਆ ਕਾਲੀਆਂ ਰਾਤਾਂ ਨੇ। ਆਖਰ ਸੱਚ ਦਾ ਸੂਰਜ ਚੜਾਇਆ ਨਾਨਕ ਨੇ, ਆਖਰ ਸੱਚ ਦਾ ਸੂਰਜ ਚੜਾਇਆ ਨਾਨਕ ਨੇ। ਵਾਹ ਵਾਹ। ਭਾਵੇਂ ਜ਼ੋਰ ਲਗਾਇਆ ਕਾਲੀਆਂ ਰਾਤਾਂ ਨੇ। ਕਿਆ ਕਹਿਣੇ, ਕਿਆ ਕਹਿਣੇ। ਵਾਹ ਵੀ ਵਾਹ। ਬਹੁਤ ਬਹੁਤ ਧੰਨਵਾਦ। ਸੱਚੀ ਸੱਜਰੀ ਸਵੇਰ ਦਾ ਸੂਰਜ ਉਦੇ ਹੋਇਆ, ਸੱਚੀ ਸੱਜਰੀ ਸਵੇਰ ਦਾ ਸੂਰਜ ਉਦੇ ਹੋਇਆ, ਬੁੱਠੇ ਜੋਸ਼ ਬਿਠਾਇਆ ਕਾਲੀਆਂ ਰਾਤਾਂ ਨੇ। ਵਾਹ ਜੀ ਵਾਹ। ਹਜ਼ੂਰ ਸਚਾਈ ਦੀ ਇੱਕ ਕਿਰਨ ਹਟਾਏ ਹਨੇਰੇ ਨੂੰ, ਹਜ਼ੂਰ ਸਚਾਈ ਦੀ ਕਿਰਨ ਹਟਾਏ ਹਨੇਰੇ ਨੂੰ, ਜਿਹੜਾ ਸੀ ਫੈਲਾਇਆ ਕਾਲੀਆਂ ਰਾਤਾਂ ਨੇ। ਵਾਹ ਜੀ ਵਾਹ। ਐਸਾ ਸ਼ੋਰ ਮਚਾਇਆ ਕਾਲੀਆਂ ਰਾਤਾਂ ਨੇ, ਉਹ ਜਾ ਡਰਾਇਆ ਕਾਲੀਆਂ ਰਾਤਾਂ ਨੇ। ਉਜਾਲੇ ਨੂੰ ਡਰਾਇਆ ਕਾਲੀਆਂ ਰਾਤਾਂ ਨੇ, ਉਜਾਲੇ ਨੂੰ ਡਰਾਇਆ ਕਾਲੀਆਂ ਰਾਤਾਂ ਨੇ। ਬਾਤ ਬਹੁਤ ਧੰਨਵਾਦ ਤੁਹਾਡਾ। ਆਏ ਹਾਏ ਹੈ, ਕਿਆ ਬਾਤਾਂ ਹੈ। ਪ੍ਰਿੰਸੀਪਲ ਸਾਹਿਬ ਛਾ ਗਏ ਜੀ, ਦਿਲੋਂ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ। ਤੇ ਜੀ ਤੁਹਾਡਾ ਪਿਆਰ ਜਿਹੜਾ ਹੈਗਾ ਉਹ ਮਤਲਬ ਬੈਠਣ ਨਹੀਂ ਦਿੰਦਾ ਜਦੋਂ ਸ਼ਨੀਵਾਰ ਆਉਂਦਾ। ਥੈਂਕ ਯੂ ਪ੍ਰਿੰਸੀਪਲ ਸਾਹਿਬ, ਥੈਂਕ ਯੂ। ਪਿਆਰ ਦਾ ਤੁਸੀਂ ਸ਼ੋਅ ਕਰ ਰਹੇ ਹੋ, ਬਹੁਤ ਵਧੀਆ। ਥੈਂਕ ਯੂ ਸਰ। ਬਹੁਤ ਬਹੁਤ ਸਾਰਾ ਕਮਲ ਸਾਹਿਬ ਦਾ, ਗਿੱਲ ਸਾਹਿਬ ਦਾ, ਤੁਹਾਡਾ ਤੇ ਸਰੋਤਿਆਂ ਦਾ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਆ ਕੇ ਸਾਡੇ ਸਾਰਿਆਂ ਦੇ ਨਾਲ ਸਾਂਝ ਬਣਾਈ ਔਰ ਆਪਣਾ ਪਿਆਰ ਹੈ ਜਿਹੜਾ ਉਹ ਸਾਂਝਾ ਕਰਕੇ ਜਾ ਰਹੇ। ਥੈਂਕ ਯੂ ਪ੍ਰਿੰਸੀਪਲ ਸਾਹਿਬ, ਥੈਂਕ ਯੂ। ਥੈਂਕ ਯੂ ਸਰ। ਸਤਿ ਸ੍ਰੀ ਅਕਾਲ ਜੀ। ਇਹ ਸਨ ਜੀ ਪ੍ਰਿੰਸੀਪਲ ਹਜ਼ੂਰਾ ਸਿੰਘ ਜੀ, ਔਰ ਕਮਾਲ ਕਰ ਦਿੱਤਾ ਜੀ ਉਹਨਾਂ ਨੇ। ਹੁਣ ਅੱਗੇ ਵਧਾਂਗੇ। 75 ਸਿੰਘ ਜੀ ਸਾਡੇ ਨਾਲ ਨੇ। 75 ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਹਾਂਜੀ ਹਾਂਜੀ, ਆਓ ਜੀ ਨਛੱਤਰ ਸਿੰਘ ਜੀ, ਕੀ ਸੁਣਾ ਰਹੇ ਹੋ? ਮੱਲੀ ਸਾਹਿਬ ਤੇ ਪ੍ਰੋਫੈਸਰ ਕਮਲ ਸਾਹਿਬ ਜੀ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਵੀ ਅੱਜ ਇੱਕ ਗਜ਼ਲ ਹੀ ਸਾਂਝੀ ਕਰਨ ਲੱਗਿਆ। ਇਰਸ਼ਾਦ ਜੀ, ਇਰਸ਼ਾਦ। ਵਾਹ। ਇਹ ਗਜ਼ਲ ਹੈਗੀ ਆ ਆਪਣੇ ਨੂਰ ਮੁਹੰਮਦ ਨੂਰ ਹੋਣੀ ਨੇ, ਇਹਨਾਂ ਦੇ ਜਿਹੜੇ ਹੈਗੇ ਨੇ, ਜਿਹਨਾਂ ਨੇ ਲਿਖੀ ਆ, ਤੇ ਮਲੇਰਕੋਟਲੇ ਤੋਂ ਨੇ ਜੀ। ਇਹ ਨੂਰ ਮੁਹੰਮਦ ਨੂਰ ਕਪੂਰਥਲਵੀ। ਤੇ ਇਹਨਾਂ ਦੀ ਲਿਖੀ ਗਜ਼ਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਇਰਸ਼ਾਦ ਜੀ, ਇਰਸ਼ਾਦ। ਉਹ ਇਹ ਆ ਵੀ 30 ਦਿਨ ਦੀ ਪੈਨਸ਼ਨ ਦੇ ਪੈਸੇ, 30 ਦਿਨ ਦੀ ਪੈਨਸ਼ਨ ਦੇ ਪੈਸੇ ਹੋ ਜਾਂਦੇ ਨੇ ਦਾਨ ਜਿਹੇ। ਆ ਜਾਂਦੇ ਨੇ ਘੱਟ ਵਹੀਰਾਂ ਘਰ ਵਿੱਚ ਜਦ ਮਹਿਮਾਨ ਜਿਹੇ। ਆਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। 30 ਦਿਨ ਦੀ ਪੈਨਸ਼ਨ ਦੇ ਪੈਸੇ ਹੋ ਜਾਂਦੇ ਨੇ ਦਾਨ ਜਿਹੇ। ਆ ਜਾਂਦੇ ਨੇ ਘੱਟ ਵਹੀਰਾਂ ਘਰ ਵਿੱਚ ਜਦ ਮਹਿਮਾਨ ਜਿਹੇ। ਉਸ ਦੇ ਬੋਝੇ ਦੇ ਵਿੱਚ ਥੁੰਨੇ ਬੰਡਲ ਕੁਝ ਵੀ ਕੁਛ ਕਰਨਾ। ਸਾਡੇ ਖੀਸੇ ਲੱਗ ਜਾਂਦੇ ਨੇ ਖੜਕਣ ਪੈਸੇ ਪਾਣ ਜਿਹੇ। ਹਾਏ 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 ਹਾਏ, ਕਿਆ ਸੱਚ ਬਿਆਨ ਹੈ ਅਜੇ ਜੀ, ਕਿਆ ਬਾਤ ਹੈ, ਵਾਹ ਜੀ ਵਾਹ। ਉਸ ਦੇ ਬੋਝੇ ਦੇ ਵਿੱਚ ਥੁੰਨੇ ਬੰਡਲ ਕੁਝ ਵੀ ਕੁਛ ਕਰਨਾ। ਸਾਡੇ ਖੀਸੇ ਲੱਗ ਜਾਂਦੇ ਨੇ ਖੜਕਣ ਪੈਸੇ ਪਾਣ ਜਿਹੇ। ਵਾਹ ਜੀ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਹੜ੍ਹ ਦਾ ਪਾਣੀ ਖੇਤਾਂ ਦੇ ਵਿੱਚ ਇੰਜ ਲੱਗਦਾ ਹੈ ਰਾਤਾਂ, ਇੰਜ ਦਿਸਦਾ ਹੈ ਰਾਤਾਂ ਨੂੰ। ਹੜ੍ਹ ਦਾ ਪਾਣੀ ਖੇਤਾਂ ਦੇ ਵਿੱਚ ਇੰਜ ਦਿਸਦਾ ਹੈ ਰਾਤਾਂ ਨੂੰ। ਜੀ ਜੀ। ਧਰਤੀ ਉੱਤੇ ਆ ਕੇ ਲੈ ਗਏ ਤਾਰੇ ਜਿਉਂ ਅਸਮਾਨ ਜਿਹੇ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ, ਸ਼ਾਨਦਾਰ। ਧਰਤੀ ਉੱਤੇ ਲੈ ਗਏ ਆ ਕੇ ਤਾਰੇ ਜਿਉਂ ਅਸਮਾਨ ਜਿਹੇ। ਤੇ ਅਗਲਾ ਸ਼ੇਰ ਹੈ ਇਰਸ਼ਾਦ ਜੀ। ਰੱਖ ਸਕੇ ਨਾ ਸੁਥਰੇ ਖੂੰਜੇ ਅਨਪੜ੍ਹਤਾ ਦੇ ਲੱਛਣ ਤੋਂ। ਰੱਖ ਸਕੇ ਨਾ ਸੁਥਰੇ ਖੂੰਜੇ ਅਨਪੜ੍ਹਤਾ ਦੇ ਲੱਛਣ ਤੋਂ। ਰੋਕਣ ਲਈ ਲਿਖੇ ਜੋ ਕੰਧਾਂ ਤੇ ਨਾਰੇ ਧੂਮਰਪਾਨ ਜਿਹੇ। ਆਏ ਹਾਏ, ਆਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਨਾਰੇ ਧੂਮਰਪਾਨ ਜਿਹੇ। ਤੇ ਜੋਕਾਂ ਵਾਂਗ ਭਰੇ ਬੈਠੇ ਨੇ। ਜੋਕਾਂ ਵਾਂਗ ਭਰੇ ਬੈਠੇ ਨੇ ਪੀ ਕੇ ਖੂਨ ਗਰੀਬਾਂ ਦਾ। ਆਏ ਹਾਏ। ਦੇਖਣ ਪਾਖਣ ਨੂੰ ਲੱਗਦੇ ਨੇ ਬੰਦੇ ਜੋ ਇਨਸਾਨ ਜਿਹੇ। ਓਏ ਹੋਏ ਹੋਏ ਹੋਏ, ਵਾਹ ਜੀ ਵਾਹ, ਵਾਹ ਜੀ ਵਾਹ। ਜੋਕਾਂ ਵਾਂਗ ਭਰੇ ਬੈਠੇ ਨੇ ਪੀ ਕੇ ਖੂਨ ਗਰੀਬਾਂ ਦਾ। ਦੇਖਣ ਪਾਖਣ ਨੂੰ ਲੱਗਦੇ ਨੇ ਬੰਦੇ ਜੋ ਇਨਸਾਨ ਜਿਹੇ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਅਗਲਾ ਸ਼ੇਰ ਹੈ ਵੀ ਸੋਚਾਂ ਆਸਾਂ ਰੀਝਾਂ ਸਭਨਾਂ ਨੂੰ ਫੱਟੜ ਕਰ ਜਾਂਦੇ ਨੇ। ਝੱਖੜ ਬਣ ਕੇ ਆਉਂਦੇ ਯਾਦਾਂ ਦੇ। ਝੱਖੜ ਬਣ ਕੇ ਆਉਂਦੇ ਜਦ ਯਾਦਾਂ ਦੇ ਤੂਫਾਨ ਜਿਹੇ। ਤੂਫਾਨ ਜਿਹੇ। ਯਾਦਾਂ ਦੇ ਤੂਫਾਨ ਜਿਹੇ। ਵਾਹ ਵਾਹ, ਵਾਹ। ਤੇ ਬਾਬਾ ਆਦਮ ਦੇ ਵੇਲੇ ਤੋਂ ਕੋਸ਼ਿਸ਼ ਕਰਦੇ ਆਏ ਹਾਂ। ਬਾਬਾ ਆਦਮ ਦੇ ਵੇਲੇ ਤੋਂ ਕੋਸ਼ਿਸ਼ ਕਰਦੇ ਆਏ ਹਾਂ। ਹੱਲ ਅਜੇ ਨਾ ਹੋਏ ਸਾਤੋਂ ਮਸਲੇ ਰੋਟੀ ਨਾਨ ਜਿਹੇ। ਹਾਏ ਹਾਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਹੱਲ ਅਜੇ ਨਾ ਹੋਏ ਸਾਥੋਂ ਮਸਲੇ ਨਾਨ ਜਿਹੇ। ਆਹ ਆਹ। ਤੇ ਆਖਰੀ ਸੇਵਾ ਮੱਲੀ ਸਾਹਿਬ। ਇਰਸ਼ਾਦ ਜੀ। ਬਈ
ਤੇਰੀ ਸ਼ਖਸੀਅਤ ਦਾ ਭਾਂਡਾ ਫੁੱਟ ਚਰਾਹੇ ਜਾਵੇਗਾ। ਤੇਰੀ ਸ਼ਖਸੀਅਤ ਦਾ ਭਾਂਡਾ ਫੁੱਟ ਚੁਰਾਹੇ ਜਾਏਗਾ। ਵਾਹ ਨੂਰ ਮੁਹੰਮਦਾ ਸ਼ਬਦ ਕਿਸੇ ਨੂੰ ਬੋਲੀ ਨਾ ਅਪਮਾਨ ਜੇ। ਹਾਏ 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 ਹਾਏ, ਇੱਕ ਵਾਰ ਫੇਰ ਜੀ, ਕੀ ਬਾਤ ਹੈ। ਤੇਰੀ ਸ਼ਖਸੀਅਤ ਦਾ ਭਾਂਡਾ ਫੁੱਟ ਚਰਾਹੇ ਜਾਵੇਗਾ। ਨੂਰ ਮੁਹੰਮਦਾ ਸ਼ਬਦ ਕਿਸੇ ਨੂੰ ਬੋਲੀ ਨਾ ਅਪਮਾਨ ਜੇ। ਵਾਹ ਜੀ ਵਾਹ, ਵਾਹ ਜੀ ਵਾਹ। ਇਹਨਾਂ ਦੀ ਰਚਨਾ ਸੀ ਤੇ ਬਹੁਤ ਹੀ ਪਿਆਰੀ ਰਚਨਾ ਮੈਨੂੰ ਲੱਗੀ ਤੇ ਮੈਂ ਆਖਿਆ ਵੀ ਤੁਹਾਡੇ ਪ੍ਰੋਗਰਾਮ ਜ਼ਰੂਰ ਸਾਂਝੀ ਕਰੀਏ। ਤੇ ਚਲੋ ਬਹੁਤ 75 ਜੀ ਤੁਹਾਡੇ ਵਾਸਤੇ ਫੇਸਬੁੱਕ ਤੇ ਬਹੁਤ ਸੋਹਣਾ ਮੈਸੇਜ ਹੈ ਜਿਹੜਾ ਉਹ ਭੇਜਿਆ ਹੈ ਪ੍ਰਕਾਸ਼ ਸਿੰਘ ਹੋਣਾ ਨੇ। ਬਹੁਤ ਸਲਾਹਣਾ ਕੀਤੀ, ਬਹੁਤ ਦਾਤ ਦੇ ਰਹੇ ਨੇ ਤੁਹਾਨੂੰ। ਓਕੇ ਜੀ, ਧੰਨਵਾਦ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਵੀ ਸੁਣਿਆ। ਜਾਂ ਚਲੋ ਬਹੁਤ ਮੈਨੂੰ ਵੀ ਵਧੀਆ ਲੱਗਦਾ ਜਦੋਂ, ਹੈ ਨਾ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ, ਚੜ੍ਹਦੀ ਕਲਾ ਚ ਰਹੋ। ਥੈਂਕ ਯੂ ਜੀ। ਓਕੇ ਜੀ, ਧੰਨਵਾਦ ਸਾਰਿਆਂ ਦਾ। ਓਕੇ ਜੀ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਮੁਹੰਮਦ ਉਹਨਾਂ ਨੂੰ ਵੀ ਜ਼ਿੰਦਾ ਰੱਖ ਰਹੇ ਤੁਸੀਂ। ਬਿਲਕੁਲ ਜੀ, ਤਨਵੀਰ ਬੁਖਾਰੀ ਹੋਣਾ ਦੇ ਸ਼ਾਗਿਰਦ ਸਨ। ਮੈਂ ਆਪਣੇ ਐਮਫਿਲ ਦੇ ਥੀਸਿਸ 'ਚ ਜਦੋਂ ਜ਼ਿਕਰ ਕੀਤਾ ਸੀਗਾ ਅਜੋਕੇ ਔਰ ਉਸ ਤੋਂ ਬਾਅਦ ਕਲਾਸੀਕਲ ਤੋਂ ਬਾਅਦ ਵਿਚਕਾਰਲੇ ਦੌਰ ਦਾ, ਤੇ ਉਹਨਾਂ 10 ਪੰਜਾਬੀ ਗਜ਼ਲਗੋ ਸ਼ਾਇਰਾਂ ਦੇ ਵਿੱਚੋਂ ਇੱਕ ਨੂਰ ਮੁਹੰਮਦ ਨੂਰ ਕਪੂਰ ਥਲਵੀ ਹੋਣੇ ਵੀ ਸਨ ਤੇ ਲਹਿਲਪੁਰ ਫੈਸਲਾਬਾਦ ਦੇ ਨਾਲ ਤਾਲੁਕ ਸੀਗਾ ਔਰ ਬਹੁਤ ਸੋਹਣੀ ਉਹਨਾਂ ਦੀ ਰਚਨਾ ਜਿਹੜੀ ਉਹ ਬਿਆਨ ਕਰਕੇ ਗਏ। ਸ਼ਾਨਦਾਰ ਜੀ। ਤੇ ਹੁਣ ਜੀ ਅਸੀਂ ਅੱਗੇ ਵਧਾਂਗੇ ਔਰ ਪ੍ਰੋਗਰਾਮ 'ਚ ਹੁਣ ਮੈਂ ਥਾਂ ਦੇ ਰਿਹਾ ਜੀ ਸਾਡੇ ਸੁਣਨ ਵਾਲੇ ਨੇ ਜਿਹੜੇ, ਉਹਨਾਂ ਦੇ ਵਿੱਚੋਂ ਰੂਬਰੂ ਕਰ ਰਿਹਾ ਮੈਂ ਪ੍ਰੋਫੈਸਰ ਸਾਹਿਬ ਤੁਹਾਡੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ ਨੂੰ। ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਪਹਿਲਾਂ ਤਾਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ ਕਵੀ ਦਰਬਾਰ 'ਚ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੇ। ਸੁਰਿੰਦਰ ਸਿੰਘ ਸ਼ੇਰਗਿੱਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆ ਸ਼ੇਰਗਿੱਲ ਸਾਹਿਬ, ਕੀ ਸੁਣਾ ਰਹੇ ਜੀ? ਪ੍ਰੋਫੈਸਰ ਸਾਹਿਬ, ਮਨਜੀਤ ਸਿੰਘ ਜੀ, ਮੱਲੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਪਿਛਲੇ ਦਿਨਾਂ 'ਚ ਬੜੇ ਪੰਜਾਬ 'ਚ ਵੀ ਹਰਿਆਣੇ 'ਚ ਇੱਕ ਬੰਦਾ ਬੜੇ ਉੱਚੇ ਅਹੁਦੇ ਤੇ ਆਪਣੇ ਆਪ ਖਤਮ ਹੋ ਗਿਆ। ਬਾਕੀ ਮੁੰਡੇ ਕੋਈ ਗਾਉਣ ਵਾਲੇ, ਫੌਜੀ ਵੀਰ ਬਹੁਤ ਜਾਣੀ ਬੜਾ ਜਵਾਨੀ ਦਾ ਘਾਣ ਹੋਇਆ ਜੀ। ਤੇ ਇਸ ਸੰਸਾਰ ਦੇ ਬਾਰੇ ਆਉਣ ਜਾਣ ਲਈ ਪ੍ਰੋਫੈਸਰ ਸਾਹਿਬ ਤੁਹਾਡੇ ਗੁਆਂਢੀ ਬਾਪੂ ਪਾਰਥ ਨੇ 4 ਲਾਈਨਾਂ ਲਿਖੀਆਂ ਜੀ ਕਵਿਸ਼ਰੀ ਦੇ ਵਿੱਚ, ਤੇ ਉਹ ਪੜ੍ਹਦੇ ਆ ਜੀ। ਇਰਸ਼ਾਦ ਜੀ, ਇਰਸ਼ਾਦ। ਰਲ ਸੰਗ ਕਾਫਲੇ ਦੇ ਛੇਤੀ ਬਨ ਬਿਹਤਰਾ ਕਾਫਰ, ਕਈ ਪਹਿਲੀ ਢਾਕ ਚੜੇ ਬਾਕੀ ਟਿਕਟਾਂ ਲੈਣ ਮੁਸਾਫਰ, ਐ ਸਿੰਗਨਲ ਹੋਇਆ ਵਾ ਗਾਰਡ ਬਿਸਲਾ ਪਿਆ ਬਜਾਵੇ, ਜਗ ਜਗਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਘਰ ਨੂੰ ਨੇ ਸਾਂਭ ਲਿਆ ਘਰ ਨੂੰ ਨੇ ਸਾਂਭ ਲਿਆ, ਤੁਰ ਗਈ ਧੀ ਝਾੜ ਕੇ ਪੱਲੇ, ਪੋਤੇ ਨੇ ਜਨਮ ਲਿਆ ਬਾਬਾ ਸਿਵਿਆਂ ਦੇ ਵੱਲ ਚੱਲੇ, ਕਿਤੇ ਜੋਰ ਮਕਾਨਾਂ ਦਾ ਕਿਧਰੇ ਹਨ ਵਿਆਹ ਕੇ ਮੁਕਲਾਵੇ, ਜਗ ਜਗਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਚੰਦ ਸੂਰਜ ਦਿਨ ਰਾਤੀ ਭੱਜੇ ਫਿਰਦੇ ਅਗੜ ਪਛਾੜੀ, ਰੁੱਤ ਬਦਲ ਬਦਲ ਆਵੇ ਬੀਜਣ ਸੋਹਣੀ ਵੱਢਣ ਹਾੜੀ, ਪਿੜ ਮਾਲਕ ਸਾਂਭਣਿਆ ਪਿੜ ਮਾਲਕ ਸਾਂਭਣਿਆ, ਪੱਲੇ ਤੁਰਨ ਝਾੜ ਕੇ ਲਾਵੇ, ਜਗ ਜਗਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਵਾਹ ਜੀ ਵਾਹ, ਵਾਹ ਜੀ ਵਾਹ। ਦਿਨ ਪੈਰੇ ਤੇ ਘੜੀਆਂ ਗੁਜ਼ਰਨ ਸਾਲ ਮਹੀਨੇ ਸਦੀਆਂ, ਸੱਪ ਵਾਂਗੂ ਮੇਲਦੀਆਂ ਜੁਗਾਂ ਤੋਂ ਵਗਣ ਅੱਗੇ ਨੂੰ ਨਦੀਆਂ, ਸਮਾਂ ਢਾਹ ਦਰਿਆ ਦੀ ਹੈ ਇਧਰੋਂ ਪੁੱਟੇ ਉਧਰ ਲਾਵੇ, ਜਗ ਜਗਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਵਾਹ ਜੀ ਵਾਹ, ਵਾਹ ਜੀ ਵਾਹ। ਧੁੱਪ ਛਾਂ ਗਰਮੀ ਸਰਦੀ ਆਵਣ ਪਤਝੜ ਬਾਦ ਬਹਾਰਾਂ, ਵਿੱਚ ਖੁੱਲੇ ਕਾਠਾਂ ਦੇ ਪੰਛੀ ਉੱਡ ਗਏ ਬਨ ਬਨ ਡਾਰਾਂ, ਲੱਖ ਕੋਇਲਾਂ ਕੂਕ ਗਈਆਂ ਬੁਲਬੁਲ ਗੀਤ ਗਮਾਂ ਦੇ ਗਾਵੇ, ਬੁਲਬੁਲ ਗੀਤ ਗਮਾਂ ਦੇ ਗਾਵੇ, ਜਗ ਜਗਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਵਾਹ ਜੀ ਵਾਹ, ਵਾਹ ਜੀ ਵਾਹ। ਕਾਨ ਗੋਪੀਆਂ ਦੇ ਕਰੀ ਕਾਨ ਗੋਪੀਆਂ ਦੇ
ਖਾਂਦਾ ਰਿਹਾ ਚੋਰੀਓਂ ਮੱਖਣ। ਨਿਤ ਨਵੀਂ ਹਵਾ ਵਗਦੀ ਉੱਤਰ ਪੂਰਬ ਪੱਛਮ ਦੱਖਣ। ਬਗੀ ਰਾਵਣ ਵਰਗਿਆਂ ਤੇ ਵੱਡਾ ਕਾਲ ਜਿਨ੍ਹਾਂ ਨੇ ਪਾਵੇ, ਵੱਡਾ ਕਾਲ ਜਿਨ੍ਹਾਂ ਨੇ ਪਾਵੇ। ਜਗ ਜਗ ਚ ਨਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਵਾਹ ਜੀ ਵਾਹ, ਵਾਹ ਜੀ ਵਾਹ। ਰਫਤਾਰ ਜਮਾਨੇ ਦੀ ਕਰਿਆ ਤੇਜ ਨਾ ਹੋਵੇ ਢਿੱਲੀ। ਕਈ ਰਾਜੇ ਬਹਿ ਤੁਰ ਗਏ ਉੱਥੇ ਦੀ ਉੱਥੇ ਹੈ ਦਿੱਲੀ। ਗਏ ਲੁੱਟ ਵਿਚਾਰੀ ਨੂੰ ਨਾਦਰ ਸ਼ਾਹ ਵਰਗੇ ਕਰ ਧਾਵੇ, ਨਾਦਰ ਸ਼ਾਹ ਵਰਗੇ ਕਰ ਧਾਵੇ। ਜਗ ਜਗ ਨਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਲੱਖ ਵਾਹ ਜੀ ਵਾਹ। ਪੰਛੀ ਬਹਿ ਉੱਠ ਕੇ ਬੁੱਢੇ ਬੂਣ ਬਿਰਛ ਦੇ ਉੱਤੇ ਸੀ ਜੇਤੂ ਦੁਨੀਆ ਦੇ। ਲੱਖ ਸਿਕੰਦਰ ਕਬਰੀ ਸੁੱਤੇ ਛੱਡ ਧੁਖ ਦੀਆਂ ਧੂਖੜੀਆਂ ਲੱਦ ਗਏ ਅਰਬਾਂ ਗੋਰਖ ਧਾਵੇ। ਜਗ ਜਗ ਨਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਕਿਆ ਬਾਤ ਉਹ ਹੈ। ਲੱਖ ਉਸਰ ਟਹਿ ਗਏ, ਲੱਖ ਉਸਰ ਟਹਿ ਗਏ ਮੰਦਰ ਗਗਨ ਮੰਡਲ ਨੂੰ ਚੁੰਮਣ। ਕਿਤੇ ਘੂ ਘੂ ਕਾਰਾਂ ਦੀ ਟਾਂਗੇ ਰਿਕਸ਼ੇ ਬੱਸਾਂ ਘੁੰਮਣ। ਬਸ ਇਸ ਕਚਹਿਰੀ ਚੋਂ ਤੁਰ ਗਈ ਕੁੱਲ ਹਾਰ ਕੇ ਦਾਵੇ। ਜਗ ਜਗ ਨਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਵਾਹ ਜੀ ਵਾਹ, ਵਾਹ ਜੀ ਵਾਹ। ਚੰਦ ਤੇ ਰਣਜੀਤ ਹੋਰਾਂ ਨਿਤ ਨਹੀਂ ਗਾਉਣੇ ਛੰਦ ਇਕੱਠਿਆਂ। ਕਰਨੈਲ ਕਵੀਸ਼ਰ ਨੇ ਕਿਧਰੇ ਲੁਕ ਨਹੀਂ ਜਾਣਾ ਨੱਠਿਆਂ। ਵਾਂਗੂ ਇਲ ਭੁੱਖੀ ਦੇ ਲੈਂਦੀ ਫਿਰਦੀ ਮੌਤ ਕਲਾਵੇ, ਲੈਂਦੀ ਫਿਰਦੀ ਮੌਤ ਕਲਾਵੇ। ਜਗ ਜਗ ਨਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਜਗ ਜਗ ਨਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਸ਼ੇਰਗਿੱਲ ਜੀ, ਤੁਹਾਡੇ ਵਾਸਤੇ ਵੀ ਪ੍ਰਕਾਸ਼ ਸਿੰਘ ਹੋਣੇ ਨੇ ਜਿਹੜੇ ਉਹਨਾਂ ਨੇ ਬਹੁਤ ਦਾਦ ਭਰਿਆ ਮੈਸੇਜ ਹੈ ਜਿਹੜਾ ਉਹ ਭੇਜਿਆ ਹੈ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਤੁਹਾਡਾ ਮੱਲੀ ਸਾਹਿਬ ਤੇ ਸਾਰੇ ਸਰੋਤਿਆਂ ਦਾ। ਮੈਂ ਇੱਕ ਗੱਲ ਸਾਂਝੀ ਕਰ ਰਿਹਾ ਮੱਲੀ ਸਾਹਿਬ। ਜੀ 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 ਜੀ। ਜਿਹੜਾ ਰਣਜੀਤ ਦਾ ਨਾਂ ਲਿਆ ਨਾ ਜੀ, ਇਹਨਾਂ ਦੇ ਜੱਥੇ ਦਾ ਬੰਦਾ ਸੀ ਆਪਣੇ ਕਰਨੈਲ ਸਿੰਘ ਪਾਰਸ ਦਾ। ਉਹ ਮੇਰੇ ਫਾਦਰ ਤੇ ਸਕੀ ਮਾਸੀ ਦਾ ਲੜਕਾ ਸੀ। ਬੱਲੇ ਬੱਲੇ ਬੱਲੇ, ਇਹ ਤਾਂ ਘਰ ਦੇ ਜੀ ਨਿਕਲ ਆਏ ਜੀ। ਕੀ ਬਾਤ ਹੈ। ਸ਼ੇਰਗਿੱਲ ਨੂੰ ਪਤਾ ਹੋਣਾ, ਉੱਥੇ ਵੀ ਸੁਣਦੇ ਰਹੇ। ਹਾਂਜੀ ਹਾਂਜੀ। ਉਹ ਲੜਕਾ ਨੂੰ ਰੇਡੂਆ ਚਲਾਉਂਦਾ ਟੋਰਾਂਟੋ ਤੋਂ। ਹਾਂਜੀ ਸੁਰਿੰਦਰ ਜੀ, ਧੰਨਵਾਦ ਸੁਰਿੰਦਰ। ਰਣਜੀਤ ਸਿੰਘ ਸਿੱਧਵਾਂ ਦਾ ਸੀ ਉਹ। ਹਾਂਜੀ ਹਾਂਜੀ। ਪ੍ਰਸਿੱਧ ਰਚਨਾ ਤੁਸੀਂ ਸਾਂਝੀ ਕੀਤੀ, ਦਰਸ਼ਕਾਂ ਦੇ ਰੱਖੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੇਰਗਿੱਲ ਸਾਹਿਬ। ਧੰਨਵਾਦ ਜੀ, ਸ਼ੁਕਰੀਆ ਜੀ। ਇਹ ਸਨ ਸੁਰਿੰਦਰ ਜੀ। ਮੈਂ ਆਪਣੇ ਸੁਣਨ ਵਾਲਿਆਂ ਨੂੰ ਇੱਕ ਵਾਰ ਫਿਰ ਹੋਕਾ ਦੇਣਾ ਜੀ। ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਤੇ ਆਓ, ਕੋਈ ਸੋਹਣਾ ਜਿਹਾ ਗੀਤ, ਕੋਈ ਗਜ਼ਲ, ਕੋਈ ਨਜ਼ਮ, ਕੋਈ ਰਚਨਾ, ਕੁਝ ਸੁਣਾਓ ਔਰ ਪ੍ਰੋਗਰਾਮ ਨੂੰ ਸ਼ਿੰਗਾਰ ਬਖਸ਼ੋ। ਆਪ ਸਭ ਵਾਸਤੇ ਲਾਈਨਾਂ ਸਾਡੀਆਂ ਓਪਨ, ਸਿਰਫ ਲਾਈਨਾਂ ਨਹੀਂ, ਸਾਡੇ ਸਟੂਡੀਓਜ਼ ਦੇ, ਸਾਡੇ ਦਿਲ ਦੇ, ਸਾਡੀਆਂ ਅੱਖਾਂ ਦੇ, ਬਾਹਾਂ ਦੇ ਸਭ ਹੋਏ ਆਪ ਸਭ ਦੇ ਸਵਾਗਤ ਵਾਸਤੇ ਖੁੱਲੇ ਨੇ। ਇਹ ਪ੍ਰੋਗਰਾਮ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੋਹਾਂ ਦੇ ਫੇਸਬੁੱਕ ਚੈਨਲਾਂ ਦੇ ਉੱਤੇ ਵੀ ਔਰ ਦੋਹਾਂ ਦੇ YouTube ਚੈਨਲਾਂ ਤੇ ਵੀ ਜਗਤ ਭਰ ਦੇ ਵਿੱਚ ਬ੍ਰਾਡਕਾਸਟ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਤੁਹਾਡੇ ਵਾਸਤੇ ਲਾਈਵ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓਜ਼ ਤੋਂ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਔਰ ਮਨਜੀਤ ਸਿੰਘ ਗਿੱਲ ਜੀ, ਮੈਂ ਅੱਗੇ ਵਧਣ ਤੋਂ ਪਹਿਲੇ ਇੱਕ ਕਮਰਸ਼ੀਅਲ ਬ੍ਰੇਕ ਦੀ ਬੇਨਤੀ ਹੈ ਜੀ, ਉਹ ਸੁਣ ਲਈਏ ਫਿਰ ਅੱਗੇ ਚੱਲਨੇ ਜੀ। ਕਿਉਂ ਨਹੀਂ। थैंक यू सो मच जी। बस डायल कर ही रखना, जुड़े रहना पंजाबी रेडियो USA नाल, सुनते रहना प्रोग्राम कवि दरबार 408 272 5200 408272 5200। सांझ बनाने वास्ते यह है साडा टेलीफोन नंबर। इशारा लब्बा है कि थोड़ा जिहा जरा डिले कर लवो ते प्रोग्राम नु फिर प्रोफेसर साहब अगे नु टोरने हैं, क्यों मनजीत सिंह गिल जी?
ਜੀ ਹੁਣ ਪ੍ਰੋਗਰਾਮ 'ਚ ਜੀ ਅਸੀਂ ਰੌਣਕ ਬਣਨ ਵਾਸਤੇ ਮੌਕਾ ਦੇ ਰਹੇ ਹਾਂ ਕਮਲ ਸਿੰਘ ਬੰਗਾ ਜੀ ਨੂੰ। ਕਮਲ ਬੰਗਾ ਜੀ ਪਹਿਲਾਂ ਤਾਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਆਪ ਜੀ ਦਾ। ਔਰ ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਆਓ ਜੀ ਕਮਲ ਬੰਗਾ ਜੀ, ਤੁਸੀਂ ਵੀ ਸਾਡੇ ਪ੍ਰੋਗਰਾਮ ਦੀ ਬਹੁਤ ਵੱਡੀ ਸ਼ਾਨ ਹੋ। ਆਓ ਜੀ, ਕੀ ਸੁਣਾ ਰਹੇ ਹੋ? ਥੈਂਕ ਯੂ ਪ੍ਰੋਫੈਸਰ ਕਮਲ ਸਾਹਿਬ, ਮਨਜੀਤ ਸਿੰਘ ਗਿੱਲ ਸਾਹਿਬ ਤੇ ਮਸੂਦ ਮੱਲੀ ਜੀ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ ਤੇ ਸਰੋਤਿਆਂ ਤੇ ਬੁਲਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਵੀਂ ਗਜ਼ਲ ਹੈ ਤੇ ਨਵਾਂ ਇੱਕ ਛੋਟਾ ਜਿਹਾ ਸ਼ੇਰ ਹੈ। ਇਰਸ਼ਾਦ ਜੀ, ਇਰਸ਼ਾਦ। ਸ਼ੇਰ ਹੈ, ਗਜ਼ਲ ਵੀ ਤਾਂ ਇੱਕ ਪੌੜੀ ਪਰ ਦਿਸਦੀ ਨਹੀਂ। ਗਜ਼ਲ ਵੀ ਤਾਂ ਇੱਕ ਪੌੜੀ ਪਰ ਦਿਸਦੀ ਨਹੀਂ, ਇਸੇ ਕਰਕੇ ਕਿਸੇ ਬਨੇਰੇ ਨਾਲ ਲੱਗਦੀ ਨਹੀਂ। ਅੱਛਾ। ਇਸੇ ਕਰਕੇ ਕਿਸੇ ਬਨੇਰੇ ਨਾਲ ਲੱਗਦੀ ਨਹੀਂ। ਲਓ ਜੀ, ਗਜ਼ਲ ਹੈ। ਸਾਹਾਂ ਦੀ ਰਫ਼ਤਾਰ 'ਚ ਵਹਿ ਰਿਹਾ ਹਾਂ, ਸਾਹਾਂ ਦੀ ਰਫ਼ਤਾਰ 'ਚ ਵਹਿ ਰਿਹਾ ਹਾਂ, ਨਾਲੇ ਦਿਲ ਦੀ ਗੱਲ ਕਹਿ ਰਿਹਾ ਹਾਂ। ਅੱਛਾ। ਨਾਲੇ ਦਿਲ ਦੀ ਗੱਲ ਕਹਿ ਰਿਹਾ ਹਾਂ, ਪਤਝੜ ਦੀ ਮਜਬੂਰੀ ਚਾਹੇ ਮੌਸਮੀ ਪਰ। ਪਤਝੜ ਦੀ ਮਜਬੂਰੀ ਚਾਹੇ ਮੌਸਮੀ ਪਰ, ਰੁੱਖਾਂ ਤੇ ਪੱਤਿਆਂ ਦੀ ਜੁਦਾਈ ਕਹਿ ਰਿਹਾ ਹਾਂ। ਆਏ ਹਾਏ ਹਾਏ। ਥੈਂਕ ਯੂ। ਰੁੱਖਾਂ ਤੇ ਪੱਤਿਆਂ ਦੀ ਜੁਦਾਈ ਕਹਿ ਰਿਹਾ ਹਾਂ। ਅਗਲਾ ਸ਼ੇਰ ਹੈ, ਕੁਦਰਤ ਤਾਂ ਚੰਗੀ, ਕੁਦਰਤ ਤਾਂ ਚੰਗੀ, ਬੰਦਾ ਹੀ ਸ਼ੈਤਾਨੀ ਕਰਦਾ। ਕੁਦਰਤ ਤਾਂ ਚੰਗੀ, ਬੰਦਾ ਹੀ ਸ਼ੈਤਾਨੀ ਕਰਦਾ, ਰੁਕ ਲੱਗੇ ਤੇ ਨਾ ਕਰ ਕਹਿ ਰਿਹਾ। ਆਏ ਹਾਏ ਆਏ। ਥੈਂਕ ਯੂ। ਰੁਕ ਲੱਗੇ ਤੇ ਨਾ ਕਰ ਕਹਿ ਰਿਹਾ ਹਾਂ। ਅਗਲਾ ਸ਼ੇਰ ਹੈ, ਇਨਸਾਨ ਜੰਮਦਾ ਕਿਤੇ ਤੇ ਜੀਵਨ ਮਾਣਦਾ ਕਿਤੇ। ਇਨਸਾਨ ਜੰਮਦਾ ਕਿਤੇ ਤੇ ਜੀਵਨ ਮਾਣਦਾ ਕਿਤੇ, ਇਹਨੂੰ ਦਾਣੇ ਪਾਣੀ ਦੀ ਖੇਡ ਕਹਿ ਰਿਹਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਅਗਲਾ ਸ਼ੇਰ ਹੈ ਜੀ, ਜ਼ਿੰਦਗੀ 'ਚ ਹੁਲਾਰੇ ਵੀ, ਹਲੂਣੇ ਤੇ ਹੁਜਕੇ ਵੀ। ਵਾਹ ਜੀ ਵਾਹ। ਥੈਂਕ ਯੂ। ਜ਼ਿੰਦਗੀ 'ਚ ਹੁਲਾਰੇ ਵੀ, ਹਲੂਣੇ ਤੇ ਹੁਜਕੇ ਵੀ, ਇਹਨਾਂ ਨੂੰ ਸਮੇਂ ਸਮੇਂ ਦਾ ਰਾਗ ਕਹਿ ਰਿਹਾ। ਕਿਆ ਬਾਤਾਂ, ਕਿਆ ਬਾਤਾਂ। ਥੈਂਕ ਯੂ। ਇਹਨਾਂ ਨੂੰ ਸਮੇਂ ਸਮੇਂ ਦਾ ਰਾਗ ਕਹਿ ਰਿਹਾ ਹਾਂ। ਅਗਲਾ ਸ਼ੇਰ ਹੈ ਜੀ, ਅਕਸਰ ਹੋਸ਼ ਉੱਤੇ, ਅਕਸਰ ਹੋਸ਼ ਉੱਤੇ ਹਸ਼ਰ ਨਿਰਭਰ ਹੁੰਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਅਕਸਰ ਹੋਸ਼ ਉੱਤੇ ਹਸ਼ਰ ਨਿਰਭਰ ਹੁੰਦਾ ਹੈ, ਤਾਈਓ ਹੋਸ਼ ਨੂੰ ਗੁਣਵਾਨ ਕਹਿ ਰਿਹਾ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤਾਂ। ਥੈਂਕ ਯੂ। ਤਾਈਓ ਹੋਸ਼ ਨੂੰ ਗੁਣਵਾਨ ਕਹਿ ਰਿਹਾ ਹਾਂ। ਅਗਲਾ ਸ਼ੇਰ ਹੈ ਜੀ, ਕਵੀ ਸੱਚ ਦੇ ਨਾਲ ਨਾਲ ਟਿੱਪਣੀ ਵੀ ਕਰਦਾ। ਕਵੀ ਸੱਚ ਦੇ ਨਾਲ ਨਾਲ ਟਿੱਪਣੀ ਵੀ ਕਰਦਾ, ਇਹਨੂੰ ਅੰਦਰਲੀ ਤੇ ਬਾਹਰਲੀ ਸੋਚ ਕਹਿ ਰਿਹਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਇਹਨੂੰ ਅੰਦਰਲੀ ਤੇ ਬਾਹਰਲੀ ਸੋਚ ਕਹਿ ਰਿਹਾ ਹਾਂ। ਆਖਰੀ ਸ਼ੇਰ ਹੈ ਜੀ, ਬਾਕੀ ਹੁਨਰ ਬਨਾਮ ਥੋੜੀ ਕਦਰ ਕਮਲ। ਬਾਕੀ ਹੁਨਰ ਬਨਾਮ ਥੋੜੀ ਕਦਰ ਕਮਲ, ਤੁਹਾਡੇ ਮਾਣ ਵਿੱਚ ਇਹ ਗੱਲ ਕਹਿ ਰਿਹਾ। ਵਾਹ ਜੀ ਵਾਹ, ਵਾਹ ਜੀ ਵਾਹ। ਸ਼ੁਕਰੀਆ ਤੁਹਾਡਾ। ਤੁਹਾਡੇ ਮਾਣ ਵਿੱਚ ਇਹ ਗੱਲ ਕਹਿ ਰਿਹਾ ਹਾਂ, ਸਾਹਾਂ ਦੀ ਰਫ਼ਤਾਰ 'ਚ ਵਹਿ ਰਿਹਾ ਹਾਂ, ਨਾਲੇ ਦਿਲ ਦੀ ਗੱਲ ਕਹਿ ਰਿਹਾ। ਥੈਂਕ ਯੂ ਜੀ, ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ। ਜੀ ਤੁਹਾਡੀ ਬੜੀ ਮਿਹਰਬਾਨੀ ਕਮਲ ਬੰਗਾ ਜੀ, ਹਮੇਸ਼ਾ ਤਰ੍ਹਾਂ ਰੌਣਕ ਲਾ ਚੱਲੇ ਜੀ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੀ। ਇਹ ਸਨ ਸਾਡੇ ਬੜੇ ਪਿਆਰੇ ਜੀ ਕਮਲ ਬੰਗਾ ਜੀ। ਆਪਣੇ ਅੰਦਾਜ਼, ਆਪਣੇ ਰੰਗ ਢੰਗ ਔਰ ਆਪਣੇ ਜੋਸ਼ ਜਜ਼ਬੇ ਦੇ ਨਾਲ ਪ੍ਰੋਗਰਾਮ 'ਚ ਸਾਂਝ ਬਣਾਉਂਦੇ ਨੇ। ਤੁਸੀਂ ਵੀ ਸਾਂਝ ਬਣਾਓ, ਆਓ ਜ਼ਰੂਰ ਆਓ ਔਰ ਸਾਨੂੰ ਖੁਸ਼ੀ ਹੋਏਗੀ। 408 272 5200 4082725200 ਤੇ। ਮੈਂ ਹੁਣ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਅੱਗੇ ਵਧ ਰਹੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਮੋਹਨ ਲਾਲ ਜੀ।
ਮੋਹਨ ਲਾਲ ਜੀ ਮੇਰੇ ਵੱਲੋਂ ਤਾਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੋਹਨ ਲਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਰੰਗੀਨ ਮੈਂ ਕਵੀ ਦਰਬਾਰ ਜੀ ਹੈ। ਮੋਹਨ ਲਾਲ ਜੀ ਕੀ ਸੁਣਾ ਰਹੇ? ਸਤਿ ਸ੍ਰੀ ਅਕਾਲ ਜੀ, ਸਭ ਨੂੰ ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਕਵਿਤਾ ਹੈ ਜੀ ਬਿਰਹਾ। ਹਾਂਜੀ। ਜਿਸ ਦੇ ਨਾਗ ਇਸ਼ਕ ਦਾ ਲੜਿਆ ਹੈ, ਜਿਸ ਦੇ ਨਾਗ ਇਸ਼ਕ ਦਾ ਲੜਿਆ ਹੈ, ਵਿਰਲਾ ਹੀ ਅੱਗ ਵਿੱਚ ਸੜਿਆ ਹੈ, ਬਿਰਹਾ ਹੀ ਅੱਗ ਵਿੱਚ ਸੜਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਤਪ ਦੇ ਥੰਮ ਨੂੰ ਪ੍ਰਹਲਾਦ ਵਾਂਗਣਾ, ਤਪ ਦੇ ਥੰਮ ਨੂੰ ਪ੍ਰਹਲਾਦ ਵਾਂਗਣਾ, ਕਿਸੇ ਬਿਰਲੇ ਨੇ ਹੀ ਫੜਿਆ ਹੈ, ਕਿਸੇ ਬਿਰਲੇ ਨੇ ਹੀ ਫੜਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਜ਼ਿੰਦਗੀ ਦਾ ਸੱਚ ਸਮਝਾਉਣ ਲਈ, ਜ਼ਿੰਦਗੀ ਦਾ ਸੱਚ ਸਮਝਾਉਣ ਲਈ ਯੀਸੂ ਵੀ ਸੂਲੀ ਚੜਿਆ ਹੈ, ਯੀਸੂ ਵੀ ਸੂਲੀ ਚੜਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਲੱਖ ਨਵਾਜ਼ਾਂ ਕਲਮੇ ਪੜ੍ਹੀਏ, ਲੱਖ ਨਵਾਜ਼ਾਂ ਕਲਮੇ ਪੜ੍ਹੀਏ, ਉਹ ਕਦੇ ਨਾ ਵਿਹੜੇ ਬੜਿਆ ਹੈ, ਉਹ ਕਦੇ ਨਾ ਵਿਹੜੇ ਬੜਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਜੱਗ ਵਿੱਚ ਉਸਦੀ ਬੱਲੇ ਬੱਲੇ, ਅਲੀ ਸਾਹਿਬ ਜੀ ਜੀ, ਜੱਗ ਵਿੱਚ ਉਸਦੀ ਬੱਲੇ ਬੱਲੇ, ਇਸ ਮੁਰਸ਼ਿਦ ਦਾ ਲੜ ਫੜਿਆ ਹੈ। ਵਾਹ 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 ਵਾਹ। ਇੱਕ ਵਾਰ ਫਿਰ ਜੀ ਮੁਕਰਰ, ਕੀ ਬਾਤਾਂ। ਜੱਗ ਵਿੱਚ ਉਸਦੀ ਬੱਲੇ ਬੱਲੇ, ਜੱਗ ਵਿੱਚ ਉਸਦੀ ਬੱਲੇ ਬੱਲੇ, ਇਸ ਮੁਰਸ਼ਿਦ ਦਾ ਲੜ ਫੜਿਆ ਹੈ, ਇਸ ਮੁਰਸ਼ਿਦ ਦਾ ਲੜ ਫੜਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ। ਚੂਰ ਚੂਰ ਹੋ ਜਾਂਦਾ ਏ, ਜੋ ਚੂਰ ਚੂਰ ਹੋ ਜਾਂਦਾ ਏ, ਜੋ ਰਹਿਬਰਾਂ ਅੱਗੇ ਅੜਿਆ ਹੈ, ਜੋ ਰਹਿਬਰਾਂ ਅੱਗੇ ਅੜਿਆ ਹੈ। ਬੁੱਲਾ ਨੱਚੇ ਬਹੂ ਦੀ ਹੂੰ ਹੂੰ, ਬੁੱਲਾ ਨੱਚੇ ਬਹੂ ਦੀ ਹੂੰ ਹੂੰ, ਐਸਾ ਰੰਗ ਐਸਾ ਉਹਦਾ ਚੜਿਆ ਹੈ, ਰੰਗ ਐਸਾ ਉਹਦਾ ਚੜਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਆਖਰੀ ਲੈਣਾ ਜੀ ਮੱਲੀ ਸਾਹਿਬ, ਜੱਸੀ ਜੇ ਨਾ ਨੀਤ ਚੰਗੀ, ਜੱਸੀ ਜੇ ਨਾ ਨੀਤ ਚੰਗੀ, ਉਹਦੇ ਨਾਮ ਦਾ ਖੂਹ ਨਾ ਗਿੜਿਆ ਹੈ, ਉਹਦੇ ਨਾਮ ਦਾ ਖੂਹ ਨਾ ਗਿੜਿਆ ਹੈ, ਉਹਦੇ ਨਾਮ ਦਾ ਖੂਹ ਨਾ ਗਿੜਿਆ ਹੈ। ਸਤਿ ਸ੍ਰੀ ਅਕਾਲ ਜੀ, ਸਭ ਦਾ ਧੰਨਵਾਦ। ਸਤਿ ਸ੍ਰੀ ਅਕਾਲ ਸਭ ਨੂੰ ਜੀ। ਜੀ ਸਭ ਵੱਲੋਂ ਸਤਿ ਸ੍ਰੀ ਅਕਾਲ। ਕੀ ਬਾਤ ਹੈ, ਬਾ ਕਮਾਲ ਛਾ ਗਿਆ ਜੀ ਮੋਹਨ ਲਾਲ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਜੀ ਮੋਹਨ ਲਾਲ ਜੀ। ਸਰੋਤਿਓ, ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਤੁਹਾਡੀ ਉਡੀਕ ਹੈ। ਆਓ ਵੱਧ ਚੜ੍ਹ ਕੇ ਸਾਂਝ ਬਣਾਓ। ਇੱਕ ਵਾਰ ਫਿਰ ਦੱਸਦਾ ਕਿ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਔਰ ਪੰਜਾਬੀ TV USA ਦੇ ਫੇਸਬੁੱਕ ਔਰ YouTube ਯਾਨੀ ਇਹਨਾਂ ਕੁੱਲ 4 ਚੈਨਲਾਂ ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾ ਰਿਹਾ ਔਰ ਨਾਲ ਹੀ ਤੁਸੀਂ ਸਾਡੇ ਪੰਜਾਬੀ ਰੇਡੀਓ USA ਤੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਵੀ ਇਹਨੂੰ ਸੁਣ ਰਹੇ ਜੇ। ਅੱਗੇ ਵਧਦੇ ਹਾਂ ਜੀ। ਹੁਣ ਮਨਜੀਤ ਸਿੰਘ ਗਿੱਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਜਸਵੰਤ ਸਿੰਘ ਜੀ, ਜਸਵੰਤ ਸਿੰਘ ਜੀ ਮੇਰੇ ਵੱਲੋਂ ਜੀ ਆਇਆਂ ਨੂੰ, ਸਵਾਗਤ ਹੈ ਆਪ ਜੀ ਦਾ। ਸਤਿ ਸ੍ਰੀ ਅਕਾਲ। ਔਰ ਪ੍ਰੋਗਰਾਮ 'ਚ ਜੀ ਆਇਆਂ ਨੂੰ ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਆਓ ਜੀ ਜਸਵੰਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਮੱਲੀ ਸਾਹਿਬ, ਗਿੱਲ ਸਾਹਿਬ, ਪ੍ਰੋਫੈਸਰ ਸਾਹਿਬ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਨਾਂ ਹੈ ਜੀ ਪਿਆ ਪਿੰਡ। ਮੇਰਾ ਪਿੰਡ ਸਵਰਗ ਤੋਂ ਸੋਹਣਾ, ਇਸ ਦੀ ਹੋਰ ਕੀ ਸਿਫਤ ਸੁਣਾਵਾਂ। ਜਿੱਥੇ ਹਾਂ ਮੈਂ ਜੰਮਿਆ ਪਲਿਆ, ਪੜ੍ਹਿਆ ਖੇਡਿਆ, ਉਹ ਨੇ ਸੁੰਦਰ ਥਾਵਾਂ। ਵਾਹ ਜੀ ਵਾਹ, ਵਾਹ ਜੀ ਵਾਹ। ਨਾਲੀਆਂ ਇਸ ਦੀਆਂ ਪੱਕੀਆਂ ਕੀਤੀਆਂ ਮਾਡਲ ਸਕੀਮਾਂ ਨੇ। ਪਿੰਡ ਵਿੱਚ ਸਭ ਤੋਂ ਪਹਿਲਾਂ TV ਲਿਆਂਦਾ ਸੀ ਮੁਨੀਮਾਂ ਨੇ। 10 ਗੁਰਦੁਆਰੇ, 2 ਮਸੀਤਾਂ, 6 ਮੰਦਿਰ ਗਿਣਤੀ ਵਿੱਚ ਆਉਂਦੇ ਨੇ। ਜਿੱਥੇ ਲੋਕ ਟੇਕਦੇ ਮੱਥਾ ਜਾਂ ਮੰਦਿਰਾਂ 'ਚ ਟੱਲ ਖੜਕਾਉਂਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ। 13 ਜਾਤਾਂ ਦੇ ਲੋਕ ਇੱਥੇ ਵੱਸਦੇ, ਬਾਬੇ ਨਾਨਕ ਨੇ 13 ਉਚਾਰਿਆ ਸੀ। ਸਾਡੇ ਪਿੰਡ ਦੀਆਂ ਵਧੀਆ ਪੰਚਾਇਤਾਂ ਨੇ ਸਾਰੇ ਪਿੰਡ ਦਾ ਮੂੰਹ ਸਵਾਰਿਆ ਸੀ। ਵਾਹ ਜੀ ਵਾਹ, ਵਾਹ ਜੀ ਵਾਹ। ਸ਼ਹਿਰ ਜਲੰਧਰ ਜਾਣ ਵਾਸਤੇ ਇੱਥੋਂ ਰੇਲਾਂ ਜਾਂਦੀਆਂ ਨੇ। ਜਿੰਨੀਆਂ ਰੇਲਾਂ ਇਧਰੋਂ ਜਾਵਣ, ਉਨੀਆਂ ਉਧਰੋਂ ਆਉਂਦੀਆਂ ਨੇ। ਕੀ ਬਾਤ। ਕਾਮੇ ਕਿਰਤੀ ਚੜ ਰੇਲਾਂ ਤੇ ਸ਼ਹਿਰ ਜਲੰਧਰ ਜਾਂਦੇ ਨੇ। ਮਿਹਨਤ ਮਜ਼ਦੂਰੀ ਦੇ ਲਿਆ ਕੇ ਪੈਸੇ ਆਪਣੇ ਚੁੱਲ੍ਹੇ ਤਪਾਉਂਦੇ ਨੇ। ਵਾਹ ਜੀ ਵਾਹ। ਬੱਸ ਅੱਡੇ 2 ਸਾਡੇ ਪਿੰਡ ਦੇ, ਜਿੱਥੇ ਲੋਕੀ ਆਉਂਦੇ ਜਾਂਦੇ ਨੇ। ਕਈ ਸ਼ਕੀਨ ਦੁਕਾਨਾਂ ਰੇਹੜੀਆਂ ਤੋਂ ਗੋਲ ਗੱਪੇ ਸਮੋਸੇ ਖਾਂਦੇ ਨੇ। ਕੀ ਬਾਤਾਂ। ਮੂੰਹ 'ਚ ਪਾਣੀ ਜਿਹਾ ਆ ਗਿਆ ਜਸਵੰਤ ਜੀ। ਧੰਨਵਾਦ ਜੀ, ਧੰਨਵਾਦ।
26 ਟਾਈਮ ਬੱਸਾਂ ਦੇ ਜਾਂਦੇ, 26 ਆਉਂਦੇ ਉਧਰ ਤੋਂ। 25 ਕਿਲੋਮੀਟਰ ਸਾਡਾ ਪਿੰਡ ਫਗਵਾੜੇ ਤੋਂ ਤੇ 9 ਕਿਲੋਮੀਟਰ ਨਕੋਦਰ ਤੋਂ। ਕੀ ਬਾਤ ਹੈ, ਵੇਖੋ ਨਾ ਤਖਤੀਆਂ ਲੱਗੀਆਂ। ਹਾਇਰ ਸੈਕੰਡਰੀ 2 ਸਕੂਲ ਨੇ ਇੱਥੇ ਜਿੱਥੇ ਬੱਚੇ ਪੜ੍ਹਦੇ ਨੇ। ਆਹਾ, ਇੱਥੋਂ ਦੇ ਪੜ੍ਹੇ ਹੋਏ ਬੱਚੇ ਚੰਗੀਆਂ ਨੌਕਰੀਆਂ ਕਰਦੇ ਨੇ। ਵਾਹ ਜੀ ਵਾਹ। 2500 ਵੋਟਾਂ ਵਾਲਾ ਪਿੰਡ ਹੈ ਮੇਰਾ, ਚਮਕਦਾ ਨਗਰ ਦੁਆਬੇ ਦਾ। ਖੇਤੀਬਾੜੀ ਚੰਗੀ ਮੇਰੇ ਪਿੰਡ ਦੀ, ਨਹੀਂ ਘਾਟਾ ਪਾਣੀ ਪ੍ਰਸ਼ਾਦੇ ਦਾ। ਵਾਹ ਜੀ ਵਾਹ, ਵਾਹ ਜੀ ਵਾਹ। 4 ਪੱਤੀਆਂ 4 ਦਰਵਾਜ਼ੇ, ਜਿੱਥੇ ਸੱਥਾਂ ਬਹਿੰਦੀਆਂ ਨੇ ਉੱਥੇ ਬੈਠੇ ਲੋਕਾਂ ਦੀਆਂ ਗੱਲਾਂ ਨਾ ਪੁੰਜੇ ਪੈਂਦੀਆਂ ਨੇ। ਵਾਹ ਜੀ ਵਾਹ। 2 ਪੱਤੀਆਂ ਵਿੱਚ ਸੰਧੂ ਵਸਦੇ, 2 ਦੇ ਵਿੱਚ ਸੰਘੇੜੇ। ਸੌਦਾ ਵੇਚਣ ਵਾਲੇ ਬੰਦੇ ਮਾਰਨ ਗਲੀਆਂ ਗੇੜੇ। ਆਹਾ, ਲਗਭਗ 50 ਦੁਕਾਨਾਂ ਵੀ ਹਨ ਜੋ ਪਿੰਡ ਦੀ ਸ਼ਾਨ ਵਧਾਉਂਦੀਆਂ ਨੇ। ਲੂਣ ਮਸਾਲਾ ਪੱਤੀ ਹਲਦੀ ਕੱਪੜੇ ਭਾਂਡੇ, ਜਿੱਥੇ ਲੈਣ ਬੀਬੀਆਂ ਆਉਂਦੀਆਂ ਨੇ। ਆਹਾ, ਕੀ ਬਾਤਾਂ, ਕੀ ਬਾਤਾਂ। ਹਾਕੀ ਦੀ ਨਰਸਰੀ ਕਰਕੇ ਪਿੰਡ ਸਾਡਾ ਮਸ਼ਹੂਰ ਹੈ। ਇੱਥੋਂ ਦੀ ਛਿੰਝ ਦੇਖਣ ਦੇ ਲਈ ਸਾਰੇ ਕਹਿੰਦੇ ਜਾਣਾ ਜ਼ਰੂਰ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਸ੍ਰੀ ਨਾਂ ਹੈ ਮੇਰੇ ਨਗਰ ਦਾ, ਪਿੰਡ ਸਿਆਸਤਦਾਨਾਂ ਦਾ। ਪੜੇਵੀ ਦੀ ਨੌਮੀ ਨੂੰ ਲੱਗਦਾ ਖਾੜਾ ਇੱਥੇ ਪਹਿਲਵਾਨਾਂ ਦਾ। ਵਾਹ ਜੀ ਵਾਹ, ਵਾਹ ਜੀ ਵਾਹ। ਇਨਸਾਫ ਦੀ ਪੁਤਲੀ ਜਾਣਿਆ ਜਾਂਦਾ, ਛਿੰਝ ਦਾ ਮੇਲਾ ਲੱਗਦਾ ਏ। ਬੱਚਾ ਬੁੱਢਾ ਬਾਲ ਗੱਭਰੂ ਮੇਲਾ ਵੇਖਣ ਭੱਜਦਾ ਏ। ਆਹਾ, ਕੀ ਕਹਿਣੇ। ਸਾਰੇ ਬੰਦੇ ਪੜ੍ਹੇ ਲਿਖੇ ਨੇ, ਅਨਪੜ੍ਹ ਟਾਵਾਂ ਟਾਵਾਂ ਏ। ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ, ਇਹ ਮੇਰੇ ਪਿੰਡ ਦਾ ਸਰਨਾਮਾ ਏ। ਆਹਾ, ਆਖਰ ਵਿੱਚ ਦੁਆ ਸੰਧੂ ਦੀ, ਮੇਰਾ ਪਿੰਡ ਸਦਾ ਹੱਸਦਾ ਰਹੇ। ਜੁਗਾਂ ਜੁਗਾਂ ਤੀਕਰ ਲੋਕੋ, ਪਿੰਡ ਮੇਰਾ ਇਹ ਵਸਦਾ ਰਹੇ। ਪਿੰਡ ਮੇਰਾ ਇਹ ਵਸਦਾ ਰਹੇ। ਸਹੀ ਪਿੰਡ ਦੀ ਮਿੱਟੀ ਨਾਲ ਮੁਹੱਬਤ ਔਰ ਮੋਹ ਦਾ ਇਜ਼ਹਾਰ ਕੀਤਾ। ਕੀ ਬਾਤ ਹੈ ਜਸਵੰਤ ਸਿੰਘ ਜੀ, ਕੀ ਬਾਤ ਹੈ। ਇੰਨਾ ਹੀ ਪਿਆਰ ਹੋਣਾ ਚਾਹੀਦਾ ਪਿੰਡ ਨਾਲ ਜੀ। ਕੀ ਸ਼ਬਦਾਂ ਦੀ। ਜੀ ਸਾਰਿਆਂ ਨੂੰ, ਸਾਰਿਆਂ ਦਾ ਧੰਨਵਾਦ ਜੀ। ਜਸਵੰਤ ਜੀ 1 ਮਿੰਟ, ਧੰਨਵਾਦ ਕਬੂਲਨੇ ਜੀ ਅਸੀਂ। ਪਰ ਇਹ ਪਿੰਡ ਵਾਲਾ ਸ਼ੇਰ ਹੈ ਨਾ ਜਿਹੜਾ ਤਾਂ ਟਿਕਾਣੇ ਵਾਲਾ, ਉਹ ਪਤੇ ਵਾਲਾ, ਇੱਕ ਵਾਰ ਫੇਰ ਪੜ੍ਹ ਦਿਓ ਜੀ, ਫਰਮਾਇਸ਼ ਆਈ। ਹਾਂਜੀ, ਓਕੇ ਜੀ। ਸਾਰੇ ਬੰਦੇ ਪੜ੍ਹੇ ਲਿਖੇ ਨੇ, ਅਨਪੜ੍ਹ ਟਾਵਾਂ ਟਾਵਾਂ ਏ। ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ, ਇਹ ਇਸ ਦਾ ਸਰਨਾਮਾ ਏ। ਸ੍ਰੀ ਨਾਂ ਹੈ ਮੇਰੇ ਨਗਰ ਦਾ, ਪਿੰਡ ਸਿਆਸਤਦਾਨਾਂ ਦਾ। ਪੜੇਵੀ ਦੀ ਨੌਮੀ ਨੂੰ ਲੱਗਦਾ ਖਾੜਾ ਇੱਥੇ ਪਹਿਲਵਾਨਾਂ ਦਾ। ਬੱਲੇ 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 ਬੱਲੇ। ਆਖਰ ਵਿੱਚ ਦੁਆ ਸੰਧੂ ਦੀ, ਮੇਰਾ ਪਿੰਡ ਸਦਾ ਹੱਸਦਾ ਰਹੇ। ਜੁਗਾਂ ਜੁਗਾਂ ਤੀਕਰ ਲੋਕੋ, ਪਿੰਡ ਮੇਰਾ ਇਹ ਵਸਦਾ ਰਹੇ। ਪਿੰਡ ਮੇਰਾ ਇਹ ਵਸਦਾ ਰਹੇ। ਵਾਹ ਜੀ ਵਾਹ, ਵਾਹ ਜੀ ਵਾਹ। ਸ਼ੁਕਰੀਆ ਤੁਹਾਡਾ ਬਹੁਤ ਵਧੀਆ ਤਸਵੀਰ। ਸਾਰਿਆਂ ਨੂੰ ਵਾਹ, ਪੂਰੀ ਇੰਟਰੋਡਕਸ਼ਨ ਦੇ ਦੀ ਇਹਨਾਂ ਨੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜਸਵੰਤ ਸਿੰਘ ਜੀ, ਥੈਂਕ ਯੂ। ਜਿੰਦੇ ਵਾਸਤੇ ਰਹੋ। ਬੜੀ ਡਿਟੇਲ ਚ ਗਏ। ਵਾਹ, ਸ਼ਾਨਦਾਰ, ਸਾਰਿਆਂ ਨੂੰ ਸ਼ਾਨਦਾਰ ਜੀ, ਸ਼ਾਨਦਾਰ। ਪੂਰਾ ਮੁਹੱਬਤ ਦਾ ਇਜ਼ਹਾਰ ਆ। ਅੱਗੇ ਵਧਨੇ ਆ ਤੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੂਰੋਂ ਕਾਲ ਹੈ, ਇਸ ਲਈ ਗੱਲਬਾਤ ਤੋਂ ਪਹਿਲਾਂ ਮੌਕਾ ਦੇ ਰਿਹਾ ਮੈਂ ਵੀਨਾ ਡਿੰਗਰਾ ਜੀ ਨੂੰ। ਵੀਨਾ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਤਿ ਸ੍ਰੀ ਅਕਾਲ ਜੀ। ਵੀਨਾ ਢਿੰਗਰਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਜੀ। ਆਇਆਂ। सत श्रीकाल जी। मैं अपनी जिस तरह के आना भी मैं अपनी लिखी हुई कविता सुना रही हूँ। 2 तो छोटी है जी। इरशाद जी। सरप्रस्त सेठ भ्रष्टाचार है मानव कैसी दुहाई है, दुहाई है मानव कैसी दुहाई है। गिरे हुए काले बाजार के सेठ भ्रष्टाचार ने अपनी दुलारी बेटी रिश्वत की मुस्तर बेईमान से कर दी सगाई है।
और बारात में ईमानदारी ने बजाई शहनाई है। सच की देवी फिर नाचने को आई है मानव फिर दुहाई है दुहाई है। चाहूं और हड़ताल, आतंकवाद, जातिवाद, लूट मार, बलात्कार या सही मार, गद्दार नामी हस्तियां देने आई बधाई है। गद्दार नामी हस्तियां देने आई बधाई है। हे मानव कैसी दुहाई है दुहाई है। सरप्रस्त भ्रष्टाचार की छाओं में, सरप्रस्त भ्रष्टाचार की छाओं में, रिश्वत बेईमानी की संतान महंगाई ने भी की है दुहाई। जो अनगिनत बार चढ़ते चढ़ते एक बार भी कभी नीचे नहीं आई। तो मानव कैसी दुहाई है दुहाई। क्या है ये? शुक्रिया जी। दूसरी कविता है जी। टिमटिमाता दिया। थैंक यू जी। टिमटिमाता दिया। जिंदा रहने के लिए सुकून चाहिए, जिंदा रहने के लिए सुकून चाहिए। गिर रहे हो तो आसरा चाहिए, गिर रहे हो तो आसरा चाहिए। तो आगे बढ़ना तो नेक रहनुमा चाहिए। कुछ नहीं हो तो थोड़ी सी दुआ चाहिए, कुछ नहीं हो तो थोड़ी सी दुआ चाहिए। थैंक यू जी। बड़ों का बड़प्पन, बड़ों का बड़प्पन और अफीस चाहिए। छोटों को प्यार और नजरें इनायत चाहिए। मौजों में हो कश्ती, मौजों में हो कश्ती, किनारा चाहिए। सबसे बढ़कर अंधेरे में एक टिमटिमाता दिया चाहिए। थैंक यू जी। शुक्रिया जी। बहुत बहुत धन्यवाद जी ਤੁਹਾਡਾ। ਥੈਂਕ ਯੂ ਵੀਨਾ ਢਿੰਗਰਾ ਜੀ। ਤੇ ਮੈਂ ਹੁਣ ਪ੍ਰੋਫੈਸਰ ਸਾਹਿਬ ਔਰ ਗਿੱਲ ਸਾਹਿਬ ਬਗੈਰ ਦੇਰ ਸਵੇਰ ਤੋਂ ਇੱਕ ਕਮਰਸ਼ੀਅਲ ਬ੍ਰੇਕ ਹੈ ਜਿਹੜੀ ਉਹ ਦਵਾ ਦਵ ਕੱਢਣ ਦੀ ਬੇਨਤੀ ਚਾਹੁੰਦਾ ਆ। ਆਪਦੀ ਇਜਾਜ਼ਤ ਦੀ ਲੋੜ ਹੈ ਜੀ। ਜ਼ਰੂਰ ਜੀ, ਬੜੀ ਬੜੀ ਮਿਹਰਬਾਨੀ। ਨਹੀਂ, ਅਗਲੀ ਵੀ ਬਿਲਕੁਲ ਤਿਆਰ ਹੈ ਜੀ, ਪਰ ਮੈਂ ਕਹਿ ਰਿਹਾ ਕਿ ਪਹਿਲੀ ਜਿਹੜੀ ਨਿਬੇੜ ਲਈਏ। ਲੋ ਜੀ ਸਰੋਤਿਓ, ਮਿਲਦੇ ਆ ਇਸ ਬ੍ਰੇਕ ਤੋਂ।
ਅਸੀਂ ਇੱਕ ਵਾਰ ਫੇਰ ਆਪਣੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰੋਗਰਾਮ ਕਵੀ ਦਰਬਾਰ 'ਚ। ਪ੍ਰੋਫੈਸਰ ਸਾਹਿਬ ਔਰ ਗਿੱਲ ਸਾਹਿਬ ਆਪ ਦੋਵਾਂ ਨੂੰ ਵੀ ਇੱਕ ਵਾਰ ਫੇਰ ਬੜਾ ਨਿੱਘਾ ਜਿਹਾ ਜੀ ਆਇਆਂ ਨੂੰ ਸਵਾਗਤ ਹੈ ਆਪ ਜੀ ਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਬ੍ਰੇਕ ਦਵਾ ਦਾ ਮੈਂ ਨਿੱਕੀ ਜੀ ਲੈ ਲਈ ਕਿਉਂਕਿ ਬਾਕੀ ਮੈਂ ਆਖਿਆ ਕਿ ਅਗਲੀ ਬ੍ਰੇਕ ਹੈ ਜਿਹੜੀ ਉਹਦੇ 'ਚ ਕਸਰ ਕੱਢ ਲਾਂਗੇ ਤੇ ਅਸੀਂ ਸੱਦਾ ਦਿੰਨੇ ਜੀ ਆਪਣੇ ਸੁਣਨ ਵਾਲਿਆਂ ਨੂੰ 408 272 5200 4082725200 ਕਿਉਂਕਿ 4 ਵਜੇ ਤੋਂ ਲੈ ਕੇ ਹੁਣ ਤੱਕ ਅਸੀਂ ਕੋਈ ਬ੍ਰੇਕ ਨਹੀਂ ਸੀ ਚਲਾਈ, ਇਸ ਲਈ ਅਗਲੀ ਬ੍ਰੇਕ ਵੀ ਕਾਲੀ। ਪਰ ਉਸ ਤੋਂ ਪਹਿਲੇ ਮੈਂ ਮੌਕਾ ਦੇ ਰਿਹਾ ਗਗਨਦੀਪ ਸਿੰਘ ਜੀ ਨੂੰ। ਗਗਨਦੀਪ ਸਿੰਘ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਜੀ ਬੜਾ ਸ਼ੁਕਰੀਆ ਮੱਲੀ ਸਾਹਿਬ, ਪ੍ਰੋਫੈਸਰ ਸਾਹਿਬ, ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜਨਾਬ। ਸਤਿ ਸ੍ਰੀ ਅਕਾਲ ਗਗਨਦੀਪ, ਤੁਹਾਡਾ ਸਪੈਸ਼ਲ ਸਵਾਗਤ ਹੈ ਵੀ, ਸ਼ੁਕਰੀਆ। ਵਾਹ ਜੀ ਜੀ ਬੜਾ ਸਵਾਗਤ ਹੈ। ਪ੍ਰੋਗਰਾਮ ਜੀ ਆਇਆ, ਦੇਰ ਬਾਅਦ ਆਏ ਬੜੇ ਜੀ। ਤਾਂ ਹੀ ਮੈਂ ਕਮਲ ਸਾਹਿਬ ਨੂੰ ਸਪੈਸ਼ਲ ਥੈਂਕਸ ਕੀਤਾ। ਮੁਹੱਬਤ ਹੈ ਜੀ। ਸ਼ੁਕਰੀਆ ਜਨਾਬ। ਢਿੱਲੋਂ ਸਾਹਿਬ ਨੂੰ ਯਾਦ ਕਰਦੇ ਆ ਜੀ ਤੇ ਅੱਜ ਬਹੁਤ ਯਾਦ ਆ ਰਹੀ ਸੀ। ਵੈਸੇ ਵੀ ਉਹਨਾਂ ਦੀ ਇਤਫਾਕਨ ਪ੍ਰੋਗਰਾਮ ਵੀ ਅੱਜ ਹੀ ਹੁੰਦਾ। ਧੰਨਵਾਦ ਹੈ ਤੁਹਾਡਾ, ਤੁਸੀਂ ਆ ਕੇ ਸਾਨੂੰ ਵੀ ਚੇਤਾ ਕਰਾ ਚੱਲੇ ਜੀ। ਜੀ ਬੜਾ ਸ਼ੁਕਰੀਆ ਜਨਾਬ। ਤੇ ਮੈਂ ਨਾ ਮੱਲੀ ਸਾਹਿਬ ਇੱਕ ਨਜ਼ਮ ਸੁਣਾਉਣਾ ਆ ਵੰਡ ਦੇ ਹਵਾਲੇ ਨਾਲ ਨਾ। ਕਿਆ ਬਾਤ ਹੈ, ਕਿਆ ਬਾਤ ਹੈ ਜੀ। ਗਿੱਲ ਸਾਹਿਬ ਇਜਾਜ਼ਤ ਹੈ ਪ੍ਰੋਫੈਸਰ ਸਾਹਿਬ? ਹਾਂ ਜੀ, ਕਿਉਂ ਨਹੀਂ। ਠੀਕ ਹੈ ਜੀ। ਐਸਾ ਜੀ, ਵਿੱਚ 47 ਲੱਗੀਆਂ ਵਾੜਾਂ, ਖੂਨ ਤੋਂ ਖਾਲੀ ਹੋਈਆਂ ਨਾੜਾਂ। ਹਾਏ ਹਾਏ ਹਾਏ, ਵਾਹ ਜੀ ਵਾਹ, ਕਿਆ ਬਾਤ। ਵਿੱਚ 47 ਲੱਗੀਆਂ ਵਾੜਾਂ, ਖੂਨ ਤੋਂ ਖਾਲੀ ਹੋਈਆਂ ਨਾੜਾਂ। ਮੰਦਰ ਮਸਜਿਦ ਟੱਕਰ ਖਾ ਗਏ, ਹੋਸ਼ ਹਵਾਸ ਵੀ ਚੱਕਰ ਖਾ ਗਏ। ਹਾਏ ਹਾਏ ਹਾਏ। ਮੰਦਰ ਮਸਜਿਦ ਟੱਕਰ ਖਾ ਗਏ, ਹੋਸ਼ ਹਵਾਸ ਵੀ ਚੱਕਰ ਖਾ ਗਏ। ਇੱਕ ਨਾ ਨੈਣੀ ਮੰਦਰ ਰੜਕੇ, ਦੂਜੇ ਮਸਜਿਦ ਵੇਖ ਕੇ ਭੜਕੇ। ਹਾਂ ਢਿੱਲੀ ਪੈਂਦ ਕਿਸੇ ਨਾ ਕੱਸੀ, ਵਿੱਚ ਨਸਾਂ ਦੇ ਨਫ਼ਰਤ ਨੱਸੀ। ਹਾਏ ਹਾਏ। ਢਿੱਲੀ ਪੈਂਦ ਕਿਸੇ ਨਾ ਕੱਸੀ, ਵਿੱਚ ਨਸਾਂ ਦੇ ਨਫ਼ਰਤ ਨੱਸੀ। ਰੱਬ ਸੀ ਕਿਧਰੇ ਜਾ ਕੇ ਸੋਇਆ, ਖੂਨ ਸਵਾਰ ਸਿਰਾਂ ਤੇ ਹੋਇਆ। ਹਾਏ 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 ਜੀ। ਛੋਟੀ ਬਹੁਤ ਮੁਹੱਬਤ ਹੋ ਗਈ, ਅੰਬਰ ਜਿੱਡੀ ਨਫ਼ਰਤ ਹੋ ਗਈ। ਓਹ ਓਹ, ਕਿਆ ਕਹਿਣੇ, ਵਾਹ ਜੀ ਵਾਹ। ਗਗਨਦੀਪ ਜੀ ਕਿਆ ਬਾਤ ਹੈ। ਸ਼ੁਕਰੀਆ ਜਨਾਬ। ਛੋਟੀ ਬਹੁਤ ਮੁਹੱਬਤ ਹੋ ਗਈ, ਅੰਬਰ ਜਿੱਡੀ ਨਫ਼ਰਤ ਹੋ ਗਈ। ਭੂਮੀ ਉੱਤੇ ਲੀਕਾਂ ਪਈਆਂ, ਕੰਨਾਂ ਦੇ ਵਿੱਚ ਚੀਕਾਂ ਪਈਆਂ। ਹਾਂ ਹਾਂ ਹਾਂ, ਕਿਆ ਬਾਤ। ਸ਼ੁਕਰੀਆ। ਭੂਮੀ ਉੱਤੇ ਲੀਕਾਂ ਪਈਆਂ, ਕੰਨਾਂ ਦੇ ਵਿੱਚ ਚੀਕਾਂ ਪਈਆਂ। ਕਹਿਣੀ ਔਖੀ ਬਹੁਤ ਹੈ ਵਿਥਿਆ, ਗੋਰੇ ਨੇ ਕੀਤਾ ਜੋ ਮਿੱਥਿਆ। ਵੈਰ ਕਮਾਇਆ ਮਿੱਤਰ ਯਾਰਾਂ, ਅਸਮਤ ਹੋ ਗਈ ਤਾਰਾਂ ਤਾਰਾਂ। ਹਾਏ 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 ਹਾਏ। ਵੈਰ ਕਮਾਇਆ ਮਿੱਤਰ ਯਾਰਾਂ, ਅਸਮਤ ਹੋ ਗਈ ਤਾਰਾਂ ਤਾਰਾਂ। ਬੰਦੇ ਵਿੱਚ ਇਨਸਾਨ ਸੀ ਮੋਇਆ, ਚਿੱਟਾ ਰੰਗ ਲਹੂ ਦਾ ਹੋਇਆ। ਨੇਜ਼ੇ ਰਫਲਾ ਚੱਲੇ ਚਾਕੂ, ਸੱਜਣ ਸੀ ਜੋ ਬਣ ਗਏ ਡਾਕੂ। ਨੇਜ਼ੇ ਰਫਲਾ ਚੱਲੇ ਚਾਕੂ, ਸੱਜਣ ਸੀ ਜੋ ਬਣ ਗਏ ਡਾਕੂ। ਕਿਸਮਤ ਇੱਕਦਮ ਦੋਖੀ ਹੋ ਗਈ, ਜਾਨ ਬਚਾਉਣੀ ਔਖੀ ਹੋ ਗਈ। ਵਾਹ ਬਈ ਵਾਹ, ਵਾਹ ਬਈ ਵਾਹ, ਵਾਹ ਬਈ ਵਾਹ, ਕਿਆ ਬਾਤ। ਸ਼ੁਕਰੀਆ ਜੀ। ਕਿਸਮਤ ਇੱਕਦਮ ਦੋਖੀ ਹੋ ਗਈ, ਜਾਨ ਬਚਾਉਣੀ ਔਖੀ ਹੋ ਗਈ। ਜਿੰਨਾ ਨੇ ਨਾ ਛੱਡੀ ਮਿੱਟੀ, ਚਾਦਰ ਲੈ ਕੇ ਸੌਂ ਗਈ ਚਿੱਟੀ। ਹਾਏ 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 ਹਾਏ। ਜਿੰਨਾ ਨੇ ਨਾ ਛੱਡੀ ਮਿੱਟੀ, ਚਾਦਰ ਲੈ ਕੇ ਸੌਂ ਗਏ ਚਿੱਟੀ। ਜਿੰਨਾ ਨੇ ਨਾ ਕੀਤੀ ਕਾਲੀ, ਮੌਤ ਮਿਲੀ ਦੁਖਦਾਇਕ ਬਾਲੀ। ਜਿੰਨਾ ਨੇ ਨਾ ਕੀਤੀ ਕਾਲੀ, ਮੌਤ ਮਿਲੀ ਦੁਖਦਾਇਕ ਬਾਲੀ। ਪੈਸਾ ਗਹਿਣੇ ਲੁੱਟੀ ਭੂਮੀ, ਜਿੱਥੇ ਜੰਮੇ ਛੁੱਟੀ ਭੂਮੀ। ਹਾਏ ਹਾਏ ਹਾਏ। ਪੈਸਾ ਗਹਿਣੇ ਲੁੱਟੀ ਭੂਮੀ, ਜਿੱਥੇ ਜੰਮੇ ਛੁੱਟੀ ਭੂਮੀ। ਕੋਲੇ ਬਣ ਗਏ ਜੋ ਸੀ ਹੀਰੇ, ਚੀਰੇ ਲਾਲਾ ਬੰਦੇ ਚੀਰੇ। ਹਾਏ ਹਾਏ ਜੀ। ਕੋਲੇ ਬਣ ਗਏ ਜੋ ਸੀ ਹੀਰੇ, ਚੀਰੇ ਲਾਲਾ ਬੰਦੇ ਚੀਰੇ। ਪਿਆਰ ਦੀ ਲੀਰੋ ਲੀਰ ਵਹੀ ਸੀ, ਖੇਡ ਸਿਆਸਤ ਖੇਡ ਰਹੀ ਸੀ। ਹਾਏ ਹਾਏ। ਮਰਨ ਮਰਾਉਣ ਦੇ ਸੱਦੇ ਪਹੁੰਚੇ, ਬਚ ਬਚਾ ਕੇ ਅੱਧੇ ਪਹੁੰਚੇ। ਮਰਨ ਮਰਾਉਣ ਦੇ ਸੱਦੇ ਪਹੁੰਚੇ, ਬਚ ਬਚਾ ਕੇ ਅੱਧੇ ਪਹੁੰਚੇ। ਕਾਤਲ ਹੋਈਆਂ ਸਭੇ 18, ਰਸਤੇ ਵਿੱਚ ਸਨ ਮੇਖਾਂ ਖਾਰਾਂ। ਵਾਹ ਜੀ ਵਾਹ ਜੀ। ਕਾਤਲ ਹੋਈਆਂ ਸਭੇ 18, ਰਸਤੇ ਵਿੱਚ ਸਨ ਮੇਖਾਂ ਖਾਰਾਂ। ਟਾਵੇਂ ਧੜ ਤੇ ਸਿਰ ਸੀ ਬਚਿਆ, ਪਹਿਲਾਂ ਪਾ ਸ਼ੈਤਾਨ ਸੀ ਨੱਚਿਆ। ਹਾਏ ਹਾਏ ਹਾਏ।
ਚੂਰਾ ਹੱਥ ਦੀ ਵੰਗਦਾ ਹੋਇਆ, ਪਾਣੀ ਰੱਤੇ ਰੰਗਦਾ ਹੋਇਆ। ਆਹਾ, ਚੂਰਾ ਹੱਥ ਦੀ ਵੰਗਦਾ ਹੋਇਆ, ਪਾਣੀ ਰੱਤੇ ਰੰਗਦਾ ਰੰਗਦਾ ਹੋਇਆ। ਹੋਇਆ ਜੀ ਸਭ ਨੂੰ ਕਿੱਥੇ ਜੁੜੀਆਂ ਕਬਰਾਂ, ਲਾਸ਼ਾਂ ਵਧੀਆਂ ਥੋੜੀਆਂ ਕਬਰਾਂ। ਆਏ ਹਾਏ ਆਏ ਸਭ ਨੂੰ ਕਿੱਥੇ ਜੁੜੀਆਂ ਕਬਰਾਂ, ਲਾਸ਼ਾਂ ਵਧੀਆਂ ਥੋੜੀਆਂ ਕਬਰਾਂ। ਜਾਲਾ ਬੁਣ ਗਈ ਚਿੱਟੀ ਮੱਕੜੀ, ਲਾਸ਼ਾਂ ਤੱਕ ਨਾ ਪਹੁੰਚੀ ਲੱਕੜੀ। ਓਏ ਹੋਏ ਓਏ ਹੋਏ। ਜਾਲਾ ਬੁਣ ਗਈ ਚਿੱਟੀ ਮੱਕੜੀ, ਲਾਸ਼ਾਂ ਤੱਕ ਨਾ ਪਹੁੰਚੀ ਲੱਕੜੀ। ਕੀ ਦਿੱਤਾ ਹੈ ਇਸ ਆਜ਼ਾਦੀ, ਬਹੁਤੇ ਭੋਗ ਰਹੇ ਬਰਬਾਦੀ। ਵਾਹ 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 ਵਾਹ, ਕਿਆ ਕੋੜਾ ਸੱਚ ਹੈ, ਵਾਹ ਜੀ ਵਾਹ। ਬਹੁਤ ਸ਼ੁਕਰੀਆ ਜੀ। ਕੀ ਦਿੱਤਾ ਹੈ ਇਸ ਆਜ਼ਾਦੀ, ਬਹੁਤੇ ਭੋਗ ਰਹੇ ਬਰਬਾਦੀ। ਸ਼ੀਸ਼ੇ ਵਿਚਲਾ ਵਾਲ ਬੁਰਾ ਹੈ, ਦੋਵੇਂ ਪਾਸੇ ਹਾਲ ਬੁਰਾ ਹੈ। ਆਹਾ ਆਹਾ ਜੀ ਸ਼ੀਸ਼ੇ ਵਿਚਲਾ ਵਾਲ ਬੁਰਾ ਹੈ, ਦੋਵੇਂ ਪਾਸੇ ਹਾਲ ਬੁਰਾ ਹੈ। ਝੂਠੇ ਨਿਕਲੇ ਸੱਚ ਵਿੱਚ ਸੱਚੇ, ਹੈਨ ਦੁਖੀ ਬੱਚਿਆਂ ਦੇ ਬੱਚੇ। ਵਾਹ ਜੀ ਵਾਹ। ਜੀ ਝੂਠੇ ਨਿਕਲੇ ਸੱਚ ਵਿੱਚ ਸੱਚੇ, ਹੈਨ ਦੁਖੀ ਬੱਚਿਆਂ ਦੇ ਬੱਚੇ। ਫਿਰ ਨਾ ਵੱਜਣ ਸਾਡੇ ਚੰਡਾਂ ਵਿੱਚ, ਭਵਿੱਖ ਨਾ ਹੋਵਣ ਵੰਡਾਂ। ਵਾਹ ਜੀ ਵਾਹ। ਫਿਰ ਨਾ ਵੱਜਣ ਸਾਡੇ ਚੰਡਾਂ ਵਿੱਚ, ਭਵਿੱਖ ਨਾ ਹੋਵਣ ਵੰਡਾਂ। ਕੰਧਾਂ ਉੱਤੋਂ ਛੱਤ ਢਹੇ ਨਾ, ਫਿਰ ਤੋਂ ਇੱਥੇ ਰੱਤ ਵਹੇ ਨਾ। ਆਹਾ ਆਹਾ ਜੀ ਕੰਧਾਂ ਉੱਤੋਂ ਛੱਤ ਢਹੇ ਨਾ, ਫਿਰ ਤੋਂ ਇੱਥੇ ਰੱਤ ਵਹੇ ਨਾ। ਟੁੱਟੀ ਡੋਰ ਨਾ ਗੰਢੀ ਜਾਵੇ, ਫਿਰ ਨਾ ਭੂਮੀ ਵੰਡੀ ਜਾਵੇ। ਘਿਓ ਖਿਚੜੀ ਜਿਉਂ ਰਚ ਕੇ ਰਹੀਏ, ਜਿੰਨੇ ਬਚ ਗਏ ਬਚ ਕੇ ਰਹੀਏ। ਆਹਾ ਘਿਓ ਖਿਚੜੀ ਜਿਉਂ ਰਚ ਕੇ ਰਹੀਏ, ਜਿੰਨੇ ਬਚ ਗਏ ਬਚ ਕੇ ਰਹੀਏ। ਬਹੁਤ ਸ਼ੁਕਰੀਆ ਜਨਾਬ। क्या बात है गगनदीप, क्या बात है। बहुत अच्छे गगनदीप, कमाल। ਤੁਸੀਂ ਕਹੀ ਹੈ ਤੇ ਦਰਸ਼ਨ ਦਿੰਦੇ ਰਿਹਾ ਕਰੋ, ਤੁਹਾਡੇ ਦਰਸ਼ਨ ਤੋਂ ਵੱਧ ਗਏ ਹੈ। ਵਾਹ ਗਗਨਦੀਪ ਜੀ, ਇਹ ਹੁਣ ਆਪਣਾ ਪ੍ਰੋਫੈਸਰ ਸਾਹਿਬ ਦਾ ਆਖਣਾ ਜਿਹੜਾ ਇਹ ਤੁਹਾਡੇ ਲਈ ਤੇ ਸ਼ਾਇਦ ਫਰਮਾਇਸ਼ ਹੋਵੇ, ਮੈਂ ਹੁਕਮ ਦਾ ਦਰਜਾ ਹੀ ਦੇਣਾ ਹੈ, ਤੁਸੀਂ ਮੇਰੇ ਲਈ ਮਾਣਯੋਗ ਸਤਿਕਾਰਯੋਗ ਜੇ। ਸੋ ਮੈਂ ਉਮੀਦ ਕਰਨਾ ਹੈ ਕਿ ਤੁਸੀਂ ਉਹਨਾਂ ਦੇ ਆਖੇ ਦਾ ਮੁੱਲ ਜ਼ਰੂਰ ਪਾਓਗੇ ਜੀ। ਜੀ ਜੀ ਇਹ ਵੀ ਗਗਨਦੀਪ ਆਇਆ ਕਰੋ ਯਾਰ। ਜੀ ਬਹੁਤ ਸ਼ੁਕਰੀਆ ਜੀ, ਜ਼ਰੂਰ। ਥੈਂਕ ਯੂ ਗਗਨਦੀਪ ਜੀ, ਬਹੁਤ ਧੰਨਵਾਦ ਤੁਹਾਡਾ। ਔਰ ਅਸੀਂ ਆਪਣੇ ਬਾਕੀ ਸੁਣਨ ਵਾਲੇ ਜਿਹੜੇ ਉਹਨਾਂ ਨੂੰ ਵੀ ਸੱਦਾ ਦਿੰਦੇ 408 272 5200 408272 5200 ਤੇ ਬੇਨਤੀ ਹੈ ਪ੍ਰੋਫੈਸਰ ਸਾਹਿਬ ਔਰ ਗਿੱਲ ਸਾਹਿਬ ਕੇ ਇੱਕ ਕਮਰਸ਼ੀਅਲ ਹੋਰ ਲੈ ਲੈਣ ਦਿਓ, ਇਸ ਤੋਂ ਬਾਅਦ ਹਰਜੀਤ ਕੌਰ ਜੀ ਵੀ ਸਾਡੇ ਨਾਲ ਨੇ ਔਰ ਬਾਕੀ ਜਿਹੜੇ ਸਾਡੇ ਸਹਿਯੋਗੀ ਸਾਡੇ ਨਾਲ ਜੁੜਦੇ ਉਹਨਾਂ ਨੂੰ ਵੀ ਮੌਕਾ ਦਿੰਦੇ। ਬਸ ਉਹ ਡਾਇਲ ਕਰਨ 408 272 5200 4082725200। ਇੱਕ ਵਾਰ ਫਿਰ ਦੱਸਾਂਗੇ ਇਹ ਪ੍ਰੋਗਰਾਮ ਕਵੀ ਦਰਬਾਰ ਹਫਤਾਵਾਰ ਹੈ ਔਰ ਇਹ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਇਸ ਵੇਲੇ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ YouTube ਔਰ Facebook ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇੱਕ ਬ੍ਰੇਕ ਹੈ ਜੀ, ਇਸ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਜ਼ਰੂਰ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ, ਸਤਿ ਸ਼੍ਰੀ ਅਕਾਲ ਕਹਿੰਦੇ ਜੀ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਔਰ ਮਨਜੀਤ ਸਿੰਘ ਗਿੱਲ ਜੀ, ਆਪ ਜੀ ਦਾ ਵੀ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਪ੍ਰੋਗਰਾਮ 'ਚ ਨਿੱਘਾ ਜਿਹਾ ਸਵਾਗਤ ਹੈ ਜੀ। ਸ਼ੁਕਰੀਆ ਤੁਹਾਡਾ ਬਹੁਤ ਜੀ, ਬੜੀ ਮਿਹਰਬਾਨੀ। ਆਪਣੇ ਸਰੋਤਿਆਂ ਨੂੰ ਇੱਕ ਵਾਰ ਫਿਰ ਸੱਦਾ ਦਿੰਦੇ ਹਾਂ ਜੀ। ਟੈਲੀਫੋਨ ਨੰਬਰ ਹੈ 408 272 5200 408 272 5200। ਆ ਕੇ ਕੋਈ ਗੀਤ, ਕੋਈ ਗਜ਼ਲ, ਕੋਈ ਨਜ਼ਮ, ਕੋਈ ਕਵਿਤਾ, ਕੋਈ ਰਚਨਾ ਕੁਛ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਮਨਜੀਤ ਸਿੰਘ ਗਿੱਲ ਜੀ ਸਾਡੇ ਰੂਬਰੂ ਹੋ ਰਹੀਆਂ ਨੇ, ਇਸ ਵੇਲੇ ਮੌਜੂਦ ਨੇ ਹਰਜੀਤ ਕੌਰ ਜੀ। ਹਰਜੀਤ ਕੌਰ ਜੀ, ਆਪ ਜੀ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ। ਰੂਬਰੂ ਜੇ ਤੁਸੀਂ ਇਸ ਵੇਲੇ, ਮੈਂ ਮਾਫੀ ਚਾਹੁੰਦਾ ਹਾਂ, ਇਸ ਵੇਲੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਾਡੇ ਸਤਿਕਾਰਯੋਗ ਪਰਿਵਾਰ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗੁਰਫਤਿਹ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਜੀ। ਥੈਂਕ ਯੂ ਜੀ। ਮੇਰੇ ਪਾਪਾਂ ਤੇ ਤੇਰੀਆਂ ਰਹਿਮਤਾਂ ਦਾ ਸਾਈਆਂ ਕਿਸ ਤਰ੍ਹਾਂ ਕੋਈ ਹਿਸਾਬ ਲਾਏ। ਆਹਾ। ਉੱਠਣ ਬੁਲਬੁਲੇ ਜੋ ਸਾਗਰ ਪਾਣੀਆਂ ਤੇ ਕਿਵੇਂ ਉਹਨਾਂ ਦਾ ਕੋਈ ਹਿਸਾਬ ਲਾਏ। ਸੋਚ ਉਹ ਵੀ ਥਾਂ ਨਾ ਪਾ ਲੈ ਸਕਦੀ ਜਿਹੜੀ ਉੱਡਦੀ ਵਾਂਗ ਉਕਾਬ ਜਾਈ। ਤੇਰੀ ਮਿਹਰ ਜਦ ਬੇਹਿਸਾਬ ਸਾਈਆਂ ਕੌਣ ਉਹ ਸਦਾ ਫੇਰ ਹਿਸਾਬ ਲਾਏ। ਵਾਹ ਜੀ ਵਾਹ, ਵਾਹ ਜੀ ਵਾਹ। ਅੱਗੇ ਆ ਜੀ, ਤੇਰਾ ਜਿਸਮ ਇਹ ਰੱਬ ਦੀ ਸਹੁੰ ਮੈਨੂੰ, ਇਹ ਰੇਤ ਦੀ ਕੰਧ ਹੈ ਢਹਿ ਜਾਏ। ਅੱਗ ਪੈਂਦਿਆਂ ਕਾਹ ਦਾ ਢੇਰ ਜਿੱਦਾਂ ਫੌਰਨ ਸੜੇ ਸਵਾਹ ਹੀ ਰਹਿ ਜਾਏ। ਆਏ ਹਾਏ, ਆਏ ਹਾਏ। ਸਿਰ ਤੇ ਸਦਾ ਹੀ ਕੂਕਦਾ ਕਾਲ ਰਹਿੰਦਾ, ਚਾਹੇ ਜਦੋਂ ਧੌਣ ਤੇ ਬਹਿ ਜਾਏ। ਬਚਦਾ ਨਹੀਂ ਸ਼ਿਕਾਰੀ ਦੇ ਵਾਰ ਕੋਲੋਂ, ਪੰਛੀ ਕਿੰਨਾ ਵੀ ਲੁਕੇ ਤੇ ਛਹਿ ਜਾਏ। ਵਾਹ ਜੀ ਵਾਹ, ਵਾਹ ਜੀ ਵਾਹ। 4 ਦਿਨਾਂ ਦੀ ਜ਼ਿੰਦਗੀ ਆਦਮੀ ਦੀ, ਇਹਦੇ ਵਾਸਤੇ ਝੂਰਨਾ ਚਾਰਨਾ ਕੀ। ਕਾਨੋਂ ਬਸਤੀਆਂ ਨਾਲ ਪਿਆਰ ਪਾਜੇ, ਮਾਰੂ ਥਲਾਂ ਵਿੱਚ ਪੈਰ ਪਸਾਰਨਾ ਕੀ। ਇਹਦੇ ਪਲ ਹਨੇਰੀਆਂ ਵਾਂਗ ਜਾਂਦੇ, ਇਹਦੇ ਪਲ ਹਨੇਰੀਆਂ ਵਾਂਗ ਜਾਂਦੇ, ਪਕੜ ਉਹਨਾਂ ਨੂੰ ਕਿਸੇ ਖਿਲਾਰਨਾ ਕੀ। ਆਸਾਂ ਝੂਠੀਆਂ ਲੱਭ ਤੇ ਲੋਭ ਮਾੜੇ, ਇਹਨਾਂ ਕਿਸੇ ਦਾ ਭਲਾ ਸਵਾਰਨਾ ਕੀ। ਵਾਹ ਬਈ ਵਾਹ, ਵਾਹ ਬਈ ਵਾਹ, ਵਾਹ ਬਈ ਵਾਹ। ਕਿਆ ਬਾਤ ਹੈ ਜੀ। ਜਿਨ੍ਹਾਂ ਨਾਲ ਸੰਸਾਰ ਦੇ ਮੋਹ ਪਾਇਆ ਉਹ ਸਦਾ ਹੀ ਬੇਕਰਾਰ ਰਹਿੰਦੇ, ਰਹਿਣ ਵਿਲਕਦੇ ਆਪਣੀ ਦਮਾਂ ਤੀਕਰ, ਮੋਹਰਾਂ ਦਮੜਿਆਂ ਦੇ ਤਲਬਗਾਰ ਰਹਿੰਦੇ। ਕਦੇ ਕਾਲਨਾ ਨਹੀਂ ਖਿਆਲ ਆਉਂਦਾ, ਫਿਕਰ ਇਹਨਾਂ ਨੂੰ ਹੋਰ ਹਜ਼ਾਰ ਰਹਿੰਦੇ। ਗਮ ਪੈਸੇ ਦਾ ਜਾਨ ਘਰੜੇ ਰਹੇ, ਚਾਂਦੀ ਸੋਨੇ ਤੇ ਮਰਨ ਤੱਕ ਯਾਰ ਰਹਿੰਦੇ। ਡਰੀ ਦੁਨੀਆ ਤੋਂ ਦੁਨੀਆ ਦੇ ਲੋਕ ਮਾੜੇ, ਇੱਥੇ ਕੰਮ ਨਾ ਕੋਈ ਪਿਆਰ ਦਾ ਏ। ਫੈਜ ਇਹਨਾਂ ਤੋਂ ਕਿਸੇ ਨਾ ਕਦੇ ਪਾਇਆ, ਖਿਆਲ ਇਹਨਾਂ ਦਾ ਕਹਿਰ ਗੁਜ਼ਾਰਦਾ ਈ। ਭਲੀ ਹੋਈ ਤਾਂ ਇਹਦੀ ਖਜਾ ਮੈਨੂੰ ਹੋਇਆ ਵੇਖਿਆ ਰੰਗ ਬਹਾਰ ਦਾ ਈ। ਤੇਰੇ ਲਈ ਨਸੀਹਤਾਂ ਲਈ ਬੈਠਾ, ਖਿੜਿਆ ਫੁੱਲ ਜੋ ਇਸ ਗੁਲਜ਼ਾਰ ਦਾ ਈ। ਅੱਗੇ ਆ ਜੀ, ਸੋਨੇ ਚਾਂਦੀ ਨੂੰ ਭਾਲਦਾ ਮਨ ਮੂਰਖ, ਇਸੇ ਲਾਲਚਾ ਵਿੱਚ ਗਲਤਾਨ ਰਹਿੰਦਾ। ਟਿਕਦਾ ਨਹੀਂ ਰੱਬ ਦੇ ਵਕਤ, ਪਾਠ ਦੇ ਵਕਤ, ਇਹ ਵੀ ਸੋਚਦਾ ਵਾਂਗ ਸ਼ੈਤਾਨ ਰਹਿੰਦਾ। ਕਦੇ ਆ ਲੈਣਾ ਕਦੇ ਉਹ ਲੈਣਾ, ਇਹੋ ਜਿਹੇ ਵਹਿਮ ਗੁਮਾਨ ਰਹਿੰਦਾ। ਕਰਦਾ ਰਤਾ ਵੀ ਫਿਕਰ ਨਾ ਜਾਣਦਾ ਈ, ਕਿੰਨਾ ਇਹਦੇ ਵਿੱਚ ਧਿਆਨ ਰਹਿੰਦਾ। ਵਾਹ ਜੀ ਵਾਹ, ਵਾਹ ਜੀ ਵਾਹ। ਜਿਹੜਾ ਆਦਮੀ ਰੱਬ ਦਾ ਧਿਆਨ ਕਰਦਾ, ਸਦਾ ਉਸਦਾ ਹੁੰਦਾ ਹੈ ਹਾਲ ਚੰਗਾ। ਉਹਦਾ ਆਦ ਚੰਗਾ, ਉਹਦਾ ਅੰਤ ਚੰਗਾ। ਚੰਗਾ ਮਾਜੀ ਤੇ ਉਸਦਾ ਹਾਲ ਚੰਗਾ। ਕਈ ਵਾਰ ਮੈਂ ਖੁੱਲ ਕੇ ਆਖਿਆ ਹੈ, ਨਹੀਂ ਚਿਪਕ ਲੈ ਦੁਨੀਆ ਦੇ ਨਾਲ ਚੰਗਾ। ਹਰ ਚੀਜ਼ ਦੀ ਅੱਤ ਹੈ, ਅੱਤ ਮਾੜੀ। ਹਰ ਚੀਜ਼ ਦੀ ਅੱਤ ਹੈ ਬਹੁਤ ਮਾੜੀ, ਹਰ ਇੱਕ ਗੱਲ ਅੰਦਰ ਇਤਿਹਾਲ ਚੰਗਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਜਰੇ ਦੇ ਵਿੱਚ ਜ਼ਹੂਰ ਉਹਦਾ, ਉਸਦਾ ਕੁੱਲ ਜਹਾਨ ਅੰਦਰ। ਜਲਵਾ ਉਸਦਾ ਕੁੱਲ ਜਹਾਨ ਅੰਦਰ ਹੈ। ਉਹੀ ਇਨਸਾਨ ਤੋਂ ਬਾਹਰ ਬੈਠਾ, ਉਹੀ ਬੈਠਾ ਹੈ ਹਰ ਇਨਸਾਨ ਅੰਦਰ। ਵਾਹ ਜੀ ਵਾਹ, ਵਾਹ ਜੀ ਵਾਹ। ਸੱਚ ਪਰਦੇ ਵਿੱਚ ਝੂਠ ਨਹੀਂ ਹੋ ਸਕਦਾ,
ਸੱਚ ਪਰਦੇ ਵਿੱਚ ਝੂਠ ਨਹੀਂ ਹੋ ਸਕਦਾ, ਰਹਿੰਦਾ ਨਹੀਂ ਅਗਿਆਨ ਗਿਆਨ ਅੰਦਰ। ਉਹਨੇ ਆਪ ਨੂੰ ਆਪੇ ਹੀ ਸਾਜਿਆ ਏ, ਉਹਨੇ ਆਪ ਨੂੰ ਆਪੇ ਹੀ ਸਾਜਿਆ ਏ, ਕੁਦਰਤ ਉਹਦੀ ਨਾ ਆਏ ਧਿਆਨ ਅੰਦਰ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਕੋ ਫਿਕਰਾ ਬੀਤ ਗਈ ਜੋ ਜ਼ਿੰਦਗੀ ਬੀਤ ਗਈ, ਕਰਨਾ ਬੀਤੀ ਨੂੰ ਯਾਦ ਫਜ਼ੂਲ ਹੁੰਦਾ। ਆਹਾ ਬਾਜੋ ਰੰਜ ਦੇ ਇਹ ਵਪਾਰ ਵਿੱਚੋਂ ਕੋਈ ਨਫਾ ਨਾ ਹੋਰ ਵਸੂਲ ਹੁੰਦਾ। ਪਿਆਰੀ ਜਿੰਦ ਸ਼ਿਕਾਰ ਤੇ ਲਾਏ ਜਿਹੜਾ, ਉਹੀ ਵਿੱਚ ਦਰਗਾਹ ਕਬੂਲ ਹੁੰਦਾ। ਵਾਹ ਬਈ ਵਾਹ। ਨਹੀਂ ਸਾਹ ਤੋਂ ਵੱਧ ਮਿਆਦ ਦੀ, ਸਮਝੋ ਤੱਤ ਨਾ ਜੋ ਨਮਕੂਲ ਹੁੰਦਾ। ਆਏ ਹਾਏ, ਥੈਂਕ ਯੂ ਜੀ, ਵੈਰੀ ਵੈਰੀ ਮਚ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਦੇਣ ਦਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਹਾਡਾ ਬਹੁਤ ਧੰਨਵਾਦ ਹੈ ਹਰਜੀਤ ਕੌਰ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਇਹ ਸਨ ਹਰਜੀਤ ਕੌਰ ਜੀ। ਹੁਣ ਮੈਂ ਮਨਜੀਤ ਸਿੰਘ ਗਿੱਲ ਜੀ ਤੁਹਾਡੇ ਵੱਲੋਂ ਨਾ ਜੀ, ਸਾਡੇ ਨਾਲ ਅੱਜ ਜੁੜ ਚੁੱਕੀਆਂ ਨੇ ਹੁਣ ਇਸ ਵੇਲੇ ਮਿਸ ਅਨਮੋਲ ਜੀ। ਮਿਸ ਅਨਮੋਲ ਜੀ ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਔਰ ਰੂਬਰੂ ਜੇ ਤੁਸੀਂ ਇਸ ਵੇਲੇ ਮਨਜੀਤ ਸਿੰਘ ਗਿੱਲ ਜੀ ਦੇ। ਹਾਂਜੀ ਅਨਮੋਲ ਜੀ ਤੁਹਾਡਾ ਸਵਾਗਤ ਹੈ ਬਹੁਤ। ਕੀ ਸੁਣਾ ਰਹੇ ਹੋ? ਹਾਂਜੀ ਜੀ ਮਿਸ ਅਨਮੋਲ ਜੀ, ਜੀ ਸਭ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਸਭ ਵੱਲੋਂ ਸਤਿ ਸ੍ਰੀ ਅਕਾਲ। ਹਾਂਜੀ ਮੈਂ ਇੱਕ ਛੋਟੀ ਜੀ ਗਜ਼ਲ ਹੀ ਸੁਣਾਉਂਗੀ। ਜੀ ਜ਼ਰੂਰ। ਦੇਖਦੀ ਹਾਂ, ਟਰਾਈ ਕਰਦੀ ਰਹਿੰਦੀ ਹਾਂ ਮੈਂ ਤਾਂ ਸਾਰਾ ਕੁਛ। ਨਹੀਂ ਬਹੁਤ ਸੋਹਣਾ ਕਰਦੇ ਜੀ। ਗਾਣਾ ਗੁਣਾ ਮੈਨੂੰ ਇਹੋ ਜਿਹਾ ਜਾਂਦਾ। ਹਾਂਜੀ ਸ਼ੁਰੂ ਕਰੋ ਜੀ। ਬਹੁਤ ਅੱਛੀ ਕੋਸ਼ਿਸ਼ ਕਰਨੀ ਚਾਹੀਦੀ। ਹਾਂਜੀ ਸ਼ੁਰੂ ਕਰਨ ਲੱਗੀ ਹਾਂ। ਹਾਂਜੀ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ। ਹਾਂਜੀ ਇਹ ਤਾਂ ਛੋਟਾ ਜਿਹਾ ਇੱਕ ਸ਼ੇਰ ਹੀ ਹੈ, ਪਰ ਗਜ਼ਲ ਜੀ 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 ਇਰਸ਼ਾਦ ਇਰਸ਼ਾਦ। ਕੋਈ ਆਪਣਾ ਹੋਵੇ ਤਾਂ ਦੁੱਖ ਸੁੱਖ ਵੰਡਦਾ, ਕੋਈ ਆਪਣਾ ਹੋਵੇ ਤਾਂ ਦੁੱਖ ਸੁੱਖ ਵੰਡਦਾ, ਕਿਸੇ ਗੈਰ ਤੇ ਕਰੀਏ ਕੀ ਮਾਣ ਸਜਣਾ। ਕਦੇ ਸਾਡਾ ਵੀ ਤੇ ਬਣ ਮਹਿਮਾਨ ਸਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ। ਵਾਹ ਜੀ ਵਾਹ, ਵਾਹ ਜੀ ਵਾਹ। ਰੁੱਸਿਆ ਨਾ ਕਰ ਮੇਰੀ ਜਾਨ ਸਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ। ਵਾਹ ਜੀ ਵਾਹ। ਕੋਈ ਆਪਣਾ ਹੋਵੇ ਤਾਂ ਦੁੱਖ ਸੁੱਖ ਵੰਡਦਾ, ਕੋਈ ਆਪਣਾ ਹੋਵੇ ਤਾਂ ਦੁੱਖ ਸੁੱਖ ਵੰਡਦਾ, ਕਿਸੇ ਗੈਰ ਤੇ ਕਰੀਏ ਕੀ ਮਾਣ ਸਜਣਾ। ਕਦੇ ਸਾਡਾ ਵੀ ਤੇ ਬਣ ਮਹਿਮਾਨ ਸਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ। ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ। ਕਿਆ ਬਾਤ ਆ। ਇੱਕ ਦੂਜੇ ਦਾ ਕਦੀ ਨਾ ਦਿਲ ਤੋੜੀਏ, ਨਾ ਤੋੜੀਏ, ਇੱਕ ਦੂਜੇ ਦਾ ਕਦੀ ਨਾ ਦਿਲ ਤੋੜੀਏ, ਨਾ ਤੋੜੀਏ, ਮੁਖ ਸਜਣਾ ਤੋਂ ਕਦੀ ਵੀ ਨਾ ਮੋੜੀਏ, ਨਾ ਮੋੜੀਏ, ਬਹਿ ਕੇ ਇਸ਼ਕੇ ਦੀ ਬੇੜੀ ਅਸਾਂ ਪਾਰ ਲੰਘਣਾ, ਬਹਿ ਕੇ ਇਸ਼ਕੇ ਦੀ ਬੇੜੀ ਅਸਾਂ ਪਾਰ ਲੰਘਣਾ। ਅੱਲਾ ਬਾਦਸ਼ਾਹੀ ਸਦਾ ਨਿਗਹਿਬਾਨ ਸਜਣਾ, ਸਦਾ ਰਹਿਣਾ ਨਹੀਂਓ ਜਗ ਤੇ ਜਵਾਨ ਸਜਣਾ,
ਇੱਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ, ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ। ਕੋਈ ਆਪਣਾ ਹੋਵੇ ਤਾਂ ਦੁੱਖ ਸੁੱਖ ਵੰਡਦਾ, ਕੋਈ ਆਪਣਾ ਹੋਵੇ ਤਾਂ ਦੁੱਖ ਸੁੱਖ ਵੰਡਦਾ, ਕਿਸੇ ਗੈਰ ਤੇ ਕਰੀਏ ਕੀ ਮਾਣ ਸੱਜਣਾ, ਕਦੇ ਸਾਡਾ ਵੀ ਤੇ ਬਣ ਮਹਿਮਾਨ ਸੱਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ। ਅੱਗ ਆਪਣੇ ਇਸ਼ਕ ਵਾਲੀ ਸੇਕੀਏ, ਆਜਾ ਸੇਕੀਏ, ਅੱਗ ਆਪਣੇ ਇਸ਼ਕ ਵਾਲੀ ਸੇਕੀਏ, ਆਜਾ ਸੇਕੀਏ, ਪਿੱਛੇ ਮੁੜ ਕੇ ਨਾ ਕਿਸੇ ਵੱਲ ਵੇਖੀਏ, ਨਾ ਵੇਖੀਏ, ਮੁਖ ਜਿਸੇ ਨਤ ਨਹੀਂ ਉਹ ਸਾਡਾ ਦਿਨ ਚੜਦਾ, ਮੁਖ ਦਿਸੇ ਨਾ ਤੇਰਾ ਤੇ ਨਹੀਂ ਉਹ ਦਿਨ ਚੜਦਾ, ਤੇਰੇ ਦਮ ਨਾਲ ਜਾਨ ਚ ਜਾਨ ਸੱਜਣਾ, ਵੱਖ ਰਹਿ ਕੇ ਨਾ ਕਰ ਪਰੇਸ਼ਾਨ ਸੱਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ, ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ। ਕੋਈ ਆਪਣਾ ਹੋਵੇ ਤਾਂ ਦੁੱਖ ਸੁੱਖ ਵੰਡਦਾ, ਕੋਈ ਆਪਣਾ ਹੋਵੇ ਤਾਂ ਦੁੱਖ ਸੁੱਖ ਵੰਡਦਾ, ਕਿਸੇ ਗੈਰ ਤੇ ਕਰੀਏ ਕੀ ਮਾਣ ਸੱਜਣਾ, ਕਦੇ ਸਾਡਾ ਵੀ ਤੇ ਬਣ ਮਹਿਮਾਨ ਸੱਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ, ਕੋਈ ਆਪਣਾ ਹੋਵੇ ਤਾਂ ਦੁੱਖ ਸੁੱਖ ਵੰਡਦਾ, ਕਦੇ। ਕਿਆ ਬਾਤ ਹੈ ਜੀ। ਇਹ ਸਨ ਜੀ ਮਿਸ ਅਨਮੋਲ ਜੀ। ਤੇ ਹੁਣ ਜੀ ਅਸੀਂ ਪ੍ਰੋਗਰਾਮ 'ਚ ਇੱਕ ਬ੍ਰੇਕ ਲੈਣੀ, ਪਰ ਉਸ ਬ੍ਰੇਕ ਤੋਂ ਪਹਿਲੇ ਇੱਕ ਬ੍ਰੇਕਿੰਗ ਨਿਊਜ਼ ਹੈ ਜਿਹੜੀ ਉਹ ਆ ਰਹੀ ਆਪਣੇ ਸੁਣਨ ਵਾਲਿਆਂ ਨਾਲ ਇਸ ਲਾਈਵ ਪ੍ਰੋਗਰਾਮ 'ਚ ਸਾਂਝੀ ਕਰ ਰਹੇ ਹਾਂ ਜੀ। ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇਖ ਰਹੇ ਸਾਡੇ ਫੇਸਬੁੱਕ ਰਾਹੀਂ ਔਰ YouTube ਰਾਹੀਂ ਕਿ ਇਸ ਵੇਲੇ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਸਰਹੱਦ ਦੇ ਉੱਤੇ ਸਖਤ ਲੜਾਈ ਹੈ ਜਿਹੜੀ ਉਹ ਚੱਲ ਰਹੀ ਹੈ ਜੀ। ਹੁਣ ਤੋਂ ਕੋਈ ਲਗਭਗ 5 ਘੰਟੇ ਪਹਿਲੋਂ ਇਹ ਇਤਲਾਹਾਂ ਆਉਣੀਆਂ ਸ਼ੁਰੂ ਹੋਈਆਂ ਸੀ। ਰਾਈਟ ਨੋ ਮਾਮਲਾ ਇੰਨਾ ਕੁ ਵੱਧ ਚੁੱਕਿਆ ਹੈ ਕਿ 6 ਥਾਵਾਂ ਨੇ ਜਿਹੜੀਆਂ ਉਹਨਾਂ ਤੋਂ ਦੋਵੇਂ ਮੁਲਕਾਂ ਵਿਚਕਾਰ ਸਖਤ ਲੜਾਈ ਦੀ ਇਤਲਾਹ ਹੈ। ਆਖਿਆ ਜਾ ਰਿਹਾ ਕਿ ਪਾਕਿਸਤਾਨ ਵੱਲੋਂ 3 ਦਿਨ ਪਹਿਲੋਂ ਜਾਂ 2 ਦਿਨ ਪਹਿਲੋਂ ਜਿਹੜਾ ਅਫਗਾਨਿਸਤਾਨ ਦੇ ਅੰਦਰ ਕਾਬਲ ਦੇ ਅੰਦਰ ਹਮਲੇ ਕਰਕੇ ਤਹਿਰੀਕ ਤਾਲਿਬਾਨ ਪਾਕਿਸਤਾਨ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਉਹਦੇ ਤੇ ਅਫਗਾਨਿਸਤਾਨ ਨੇ ਕਿਹਾ ਸੀਗਾ ਕਿ ਇਹ ਸਾਡੀ ਆਜ਼ਾਦੀ ਔਰ ਖੁਦ ਮੁਖਤਾਰੀ ਦੇ ਉੱਤੇ ਹਮਲਾ ਹੈ। ਔਰ ਇਹ ਬਿਆਨ ਹੈ ਜਿਹੜਾ ਇਹ ਉਹਨਾਂ ਦੇ ਨਾਇਬ ਵਜ਼ੀਰ ਜਿਹੜੇ ਭਾਰਤ ਦੇ ਦੌਰੇ ਤੇ ਨੇ ਉਹਨਾਂ ਵੱਲੋਂ ਆਇਆ ਸੀਗਾ। ਔਰ ਉਹਨਾਂ ਨੇ ਆਖਿਆ ਕਿ ਅਫਗਾਨਿਸਤਾਨ ਦੇ ਨਾਲ ਛੇੜਛਾੜ ਤੋਂ ਪਹਿਲਾਂ ਪਾਕਿਸਤਾਨ ਨੂੰ UNO ਅਮਰੀਕਾ ਔਰ ਸੋਵੀਅਤ ਯੂਨੀਅਨ ਤੋਂ ਪੁੱਛ ਲੈਣਾ ਚਾਹੀਦਾ ਹੈ ਕਿ ਸਾਡੇ ਨਾਲ ਪੰਗਾ ਲੈਣਾ ਜਿਹੜਾ ਉਹ ਕਿੱਡਾ ਮਹਿੰਗਾ, ਜਿਹਦੇ ਤੇ ਪਾਕਿਸਤਾਨ ਨੇ ਫਿਰ ਅਫਗਾਨ ਸਫੀਰ ਜਿਹੜਾ ਉਹਨੂੰ ਵੀ ਤਾਲਬ ਕੀਤਾ। ਪਰ ਰਾਤੀ ਅਫਗਾਨ ਮੀਡੀਆ ਦੀ ਰਿਪੋਰਟ ਜਿਹੜੀ ਹੁਣ ਪੰਜਾਬੀ ਰੇਡੀਓ USA ਤੱਕ ਅਪੜੀ, ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦਾ ਕੀਤਾ ਹਮਲਾ ਜਿਹੜਾ ਉਹਦਾ ਬਦਲਾ ਲੈਣ ਵਾਸਤੇ ਅਸੀਂ ਇਹ ਹਮਲਾ ਕੀਤਾ ਜਿਹੜਾ ਰਾਤ 12 ਵਜੇ ਤੱਕ ਚੱਲਦਾ ਰਿਹਾ। ਪਾਕਿਸਤਾਨ ਦੇ 6 ਇਲਾਕੇ ਨੇ ਜੀ ਜਿਨ੍ਹਾਂ 'ਚ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਾਨ, ਉਹਨਾਂ ਉੱਥੋਂ ਦਾ ਅੰਗੂਰ ਅੱਡਾ, ਬਾਜੋੜ, ਕੁਰਮ, ਦੀਰ, ਚਤਰਾਲ ਔਰ ਬਲੋਚਿਸਤਾਨ ਦਾ ਇੱਕ ਇਲਾਕਾ ਆ ਬਰਾਮ ਚਾ। ਇਹਨਾਂ 6 ਟਿਕਾਣੇ ਨੇ ਜਿਹੜੇ ਇਹਨਾਂ ਦੇ ਉੱਤੇ ਅਫਗਾਨ ਫੌਜਾਂ ਨੇ ਹਮਲਾ ਕੀਤਾ, ਤਗੜਾ ਹਮਲਾ ਕੀਤਾ। ਔਰ ਫਿਰ ਜਵਾਬ ਦੇ ਵਿੱਚ ਪਾਕਿਸਤਾਨੀ ਫੌਜ ਹੈ ਜਿਹੜੀ ਉਹ ਵੀ ਜਵਾਬ ਦੇਣ ਡਈ ਹੈ ਔਰ 에ਅਰ ਫੋਰਸ ਆ ਜਿਹੜੀ ਉਹਨੂੰ ਵੀ ਇਨਵੋਲਵ ਕੀਤਾ ਗਿਆ। ਔਰ ਇਸ ਵੇਲੇ ਸ਼ਦੀਦ ਲੜਾਈ, ਸਖਤ ਲੜਾਈ ਹੈ ਜਿਹੜੀ ਉਹ ਦੀ ਇਤਲਾਹ ਲੱਭ ਰਹੀ ਹੈ। ਦੋਵੇਂ ਪਾਸਿਓਂ ਵੱਡੇ ਨੁਕਸਾਨ ਦੇ ਨੇ ਜਿਹੜੇ ਇੱਕ ਦੂਜੇ ਦੇ ਦਾਅਵੇ ਕੀਤੇ ਜਾ ਰਹੇ ਨੇ। ਸਾਊਦੀ ਅਰਬ ਦੀ ਸਰਕਾਰ ਹੈ ਜਿਹੜੀ ਉਹਨੇ ਸਰਕਾਰੀ ਪੱਧਰ ਤੇ ਦੋਵੇਂ ਮੁਲਕਾਂ ਨੂੰ ਤਹਮਲ ਤੋਂ ਕੰਮ ਲੈਣ ਲਈ ਆਖਿਆ ਹੈ। ਪਰ ਹਜੇ ਤੱਕ ਦੀਆਂ ਇਤਲਾਹਾਂ ਜਿਹੜੀਆਂ ਸਾਡੇ ਤੱਕ ਆ ਰਹੀਆਂ ਉਹ ਇਹ ਨੇ ਕਿ ਇਹਨਾਂ 6 ਟਿਕਾਣਿਆਂ ਦੇ ਵਿੱਚ ਹਜੇ ਵੀ ਪਾਕਿਸਤਾਨੀ ਫੌਜ ਵੱਲੋਂ 에ਅਰ ਸਟ੍ਰਾਈਕ ਵੀ ਚੱਲ ਰਹੀ ਹੈ ਔਰ ਗੋਲੀ ਹੈ ਜਿਹੜੀ ਉਹ ਵੀ ਚੱਲ ਰਹੀ ਹੈ ਔਰ ਧਮਾਕਿਆਂ ਦੀਆਂ ਆਵਾਜ਼ਾਂ ਜਿਹੜੀਆਂ ਆ ਰਹੀਆਂ। ਦਿਨ ਚੜ੍ਹਿਆ ਦੋਵੇਂ ਮੁਲਕਾਂ 'ਚ, ਦਿਨੇ ਵੇਖੋ ਕਿ ਜਾਨੀ ਮਾਲੀ ਨੁਕਸਾਨ ਦੀਆਂ ਕੀ ਇਤਲਾਹਾਂ ਆਉਂਦੀਆਂ। ਪਰ ਫਿਲਹਾਲ
ਇਹ ਇਤਲਾਹ ਹੈ ਕਿ ਪਾਕਿਸਤਾਨ ਨੇ ਵੀ ਜਵਾਬੀ ਵਾਰ ਆ ਜਿਹੜਾ ਉਹ ਕੀਤਾ ਹੈ। ਪਾਕਿਸਤਾਨ ਦੀਆਂ ਸਰਹੱਦੀ ਚੌਕੀਆਂ ਦੇ ਉੱਤੇ 6 ਟਿਕਾਣਿਆਂ ਤੇ ਅਫਗਾਨਿਸਤਾਨ ਵੱਲੋਂ ਹਮਲਾ ਕੀਤਾ ਗਿਆ ਸੀਗਾ। ਇਸ ਬ੍ਰੇਕਿੰਗ ਨਿਊਜ਼ ਤੋਂ ਬਾਅਦ ਹੁਣ ਮੈਂ ਪ੍ਰੋਫੈਸਰ ਸਾਹਿਬ ਔਰ ਗਿੱਲ ਸਾਹਿਬ ਇੱਕ ਕਮਰਸ਼ੀਅਲ ਬ੍ਰੇਕ ਦੀ ਬੇਨਤੀ ਕਰਾਂਗਾ। ਇਸ ਕਮਰਸ਼ੀਅਲ ਬ੍ਰੇਕ ਤੋਂ ਜਦੋਂ ਅਸੀਂ ਵਾਪਸ ਆਵਾਂਗੇ ਤੇ ਫਿਰ ਮੈਂ ਅੱਜ ਇਕਬਾਲ ਜ਼ਖਮੀ ਹੋਣਾ ਦੀ ਕਿਤਾਬ ਆ ਜਿਹੜੀ ਉਹ ਬੜੇ ਵਿਸ਼ੇਸ਼ ਤੌਰ ਤੇ ਉਚੇਚੇ ਤੌਰ ਤੇ ਲੱਭ ਕੇ ਲੈ ਕੇ ਆਇਆ ਸਾਂ। ਤਨ ਵਸਤੀ ਵਿੱਚ ਦਰਦ ਬਲਾਵਾਂ, ਇਹਦੇ ਚ ਮੈਂ ਇੱਕ ਕਵਿਤਾ ਜਿਹੜੀ ਉਹ ਇੱਕ ਗਜ਼ਲ ਹੈ ਜਿਹੜੀ ਉਹ ਪੜਾਂਗਾ। ਫਿਰ ਮੈਂ ਬੇਨਤੀ ਕਰਾਂਗਾ ਸਾਡੇ ਮਨਜੀਤ ਗਿੱਲ ਜੀ ਤੋਂ, ਔਰ ਅਖੀਰ ਤੇ ਫਿਰ ਹੈ ਜਿਹੜਾ ਉਹ ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਬੇਨਤੀ ਕਰਾਂਗੇ। ਜੇ ਉਦੋਂ ਤੱਕ ਸਾਡਾ ਕੋਈ ਕਾਲਰ ਆ ਜਾਂਦਾ ਤੇ ਉਹਨੂੰ ਵੀ ਮੌਕਾ ਦਾਂਗੇ, ਪਰ ਫਿਲਹਾਲ ਇੱਕ ਬ੍ਰੇਕ ਹੈ ਜਿਹੜੀ ਉਹ ਲੈਣੀ ਹੈ ਤਾਂ ਜੇ ਬਾਕੀ ਬ੍ਰੇਕਾਂ ਨੇ ਜਿਹੜੀਆਂ ਉਹ ਲੇਟ ਨਾ ਹੋਣ। ਜ਼ਰੂਰ ਜੀ, ਬਹੁਤ ਧੰਨਵਾਦ ਜੀ। ਮਿਲਣੇ ਜੀ ਇਸ ਬ੍ਰੇਕ ਤੋਂ ਬਾਅਦ।
ਪ੍ਰੋਗਰਾਮ ਕਵੀ ਦਰਬਾਰ 'ਚ ਆਪ ਸਭ ਨੂੰ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਆ। ਤੇ ਹੁਣ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਮਨਜੀਤ ਸਿੰਘ ਗਿੱਲ ਜੀ, ਅਸੀਂ ਪ੍ਰੋਗਰਾਮ ਦੇ ਬਿਲਕੁਲ ਅੰਤ ਅਖੀਰ ਤੇ ਅਪੜ ਗਏ ਆ। ਅੱਜ ਹੁਣ ਹੋਰ ਕਾਲਰਸ ਨੇ ਜਿਹੜੇ ਉਹਨਾਂ ਨੂੰ ਅਸੀਂ ਨਹੀਂ ਲੈ ਸਕਾਂਗੇ। ਪਾਕਿਸਤਾਨ ਦੇ ਇੱਕ ਬੜੇ ਮੰਨੇ ਪ੍ਰਮੰਨੇ ਗਏ ਵਕਤ ਸ਼ਾਇਰ ਨੇ ਜਿਹੜੇ ਜਗ ਚਲਾਣਾ ਕਰਕੇ, ਪਰ ਲਿਖਤਾਂ ਉਹਨਾਂ ਦੀਆਂ ਨੇ ਜਿਹੜੀਆਂ ਉਹ ਬੜੀਆਂ ਬਾਕਮਾਲ ਨੇ। ਸੋ ਉਹਨਾਂ ਦੀ ਇੱਕ ਗਜ਼ਲ ਹੈ ਜਿਹੜੀ ਉਹ ਸਾਂਝੀ ਕਰਾਂਗਾ। ਕਿਤਾਬ ਦਾ ਨਾਂ ਆ ਤਨ ਬਸਤੀ ਵਿੱਚ ਦਰਦ ਬਲਾਵਾਂ। ਲਿਖਾਰੀ ਨੇ ਮੁਹੰਮਦ ਇਕਬਾਲ ਜ਼ਖਮੀ ਹੋਣੇ। ਔਰ ਇਜਾਜ਼ਤ ਹੈ ਜਿਹੜੀ ਉਹ ਚਾਹੀਦੀ ਹੈ ਆਪ ਜੀ ਦੀ। ਜ਼ਰੂਰ ਜੀ, ਬੜੀ ਮਿਹਰਬਾਨੀ। ਤੁਸੀਂ ਤਾਂ ਮਾਲਕ ਕੋ ਜੋ ਮਰਜ਼ੀ ਸੁਣਾ ਦਿਓ। ਨਹੀਂ ਜੀ ਨਹੀਂ, ਮੈਂ ਤੇ ਤੁਹਾਡੀ ਮੁਹੱਬਤ ਦਾ ਭੁੱਖਾ ਆ। ਉਹ ਜਦੋਂ ਜਦੋਂ ਮਿਲਦੀ ਰਹੇਗੀ, ਸਾਂਝ ਰਹੇਗੀ, ਜ਼ਰਾ ਲਿੰਦ ਪੰਜਾਬ ਦੇ ਲਿਖਣ ਵਾਲਿਆਂ ਦਾ ਜਿਹੜਾ ਉਹ ਵੀ ਰੰਗ ਆ ਜਾਏਗਾ। ਜੀਵਨ ਦੇ ਦੇਖੋ ਛੰਡਾਂ ਕਿਵੇਂ ਤਦਬੀਰਾਂ ਤੋਂ ਡਰਿਆ। ਜੀਵਨ ਦੇ ਦੁੱਖ ਛੰਡਾਂ ਕਿਵੇਂ ਤਦਬੀਰਾਂ ਤੋਂ ਡਰਿਆ। ਚੁੱਕਦਾ ਨਹੀਂ ਮੈਂ ਪੈਰ ਅਗਾਂਹ ਨੂੰ ਤਕਦੀਰਾਂ ਤੋਂ ਡਰਿਆ। ਚੁੱਕਦਾ ਨਹੀਂ ਮੈਂ ਪੈਰ ਅਗਾਂਹ ਨੂੰ ਤਕਦੀਰਾਂ ਤੋਂ ਡਰਿਆ। ਕਿਹੜੀ ਜਾਵੇ ਪਰਲੇ ਕੰਢੇ ਕੱਚੇ ਉੱਤੇ ਤਰ ਕੇ। ਕਿਹੜੀ ਜਾਵੇ ਪਰਲੇ ਕੰਢੇ ਕੱਚੇ ਉੱਤੇ ਤਰ ਕੇ। ਹਰ ਸੋਹਣੀ ਦਾ ਜਜ਼ਬਾ ਏ ਅੱਜ ਤਾਸੀਰਾਂ ਤੋਂ ਡਰਿਆ। ਹਰ ਸੋਹਣੀ ਦਾ ਜਜ਼ਬਾ ਏ ਅੱਜ ਤਾਸੀਰਾਂ ਤੋਂ ਡਰਿਆ। ਮੇਰੇ ਸਾਹਮਣੇ ਆਉਂਦੇ ਨੇ ਜੋ ਜ਼ਾਰੀ ਰੂਪ ਲਗਾ ਕੇ। ਮੇਰੇ ਸਾਹਮਣੇ ਆਉਂਦੇ ਨੇ ਜੋ ਜ਼ਾਰੀ ਰੂਪ ਲਗਾ ਕੇ। ਟੂਣੇ ਗੰਢਾਂ ਲਾਮ ਲਵਾਈਆਂ ਮੈਂ ਪੀਰਾਂ ਤੋਂ ਡਰਿਆ। ਟੂਣੇ ਗੰਢਾਂ ਲਾਣ ਲਵਾਈਆਂ ਮੈਂ ਪੀਰਾਂ ਤੋਂ ਡਰਿਆ। ਤੇ ਸ਼ੇਰ ਗੌਰ ਕਰਿਆ ਜੀ ਪ੍ਰੋਫੈਸਰ ਸਾਹਿਬ, ਜਿਹਨੂੰ ਪੜ੍ਹ ਕੇ ਉਤਰ ਜਾਵੇ ਬੰਦਾ ਪਟੜੀ ਉੱਤੋਂ। ਜਿਹਨੂੰ ਪੜ੍ਹ ਕੇ ਉਤਰ ਜਾਵੇ ਬੰਦਾ ਪਟੜੀ ਉੱਤੋਂ। ਇੰਜ ਦੀਆਂ ਮੈਂ ਅੱਧ ਕੱਚੀਆਂ ਤਹਿਰੀਰਾਂ ਤੋਂ ਡਰਿਆ। ਇੰਜ ਦੀਆਂ ਮੈਂ ਅੱਧ ਕੱਚੀਆਂ ਤਹਿਰੀਰਾਂ ਤੋਂ ਡਰਿਆ। ਤੇ ਗਿੱਲ ਸਾਹਿਬ, ਉਹਨੇ ਆਪਣਾ ਕੋਝ ਮਕਾਇਆ ਇਸ ਦੁਨੀਆ ਦੇ ਅੰਦਰ। ਉਹਨੇ ਆਪਣਾ ਖੋਜ ਮਕਾਇਆ ਇਸ ਦੁਨੀਆ ਦੇ ਅੰਦਰ। ਜਿਨੇ ਆਪਣਾ ਖੋਜ ਪਾਇਆ ਤਕਸੀਰਾਂ ਤੋਂ ਡਰਿਆ। ਜਿਨੇ ਆਪਣਾ ਖੋਜ ਪਾਇਆ ਤਕਸੀਰਾਂ ਤੋਂ ਡਰਿਆ। ਐਦ ਗੁਲਾਮੀ ਜਿਨੇ ਤੱਕਿਆ ਕਰਦਾ ਤੋਬਾ ਤਿੱਲਾ। ਐਦ ਗੁਲਾਮੀ ਜਿਨੇ ਤੱਕਿਆ ਕਰਦਾ ਤੋਬਾ ਤਿੱਲਾ। ਆਜ਼ਾਦੀ ਦੀ ਖੈਰ ਉਹ ਮੰਗਦਾ ਜ਼ੰਜੀਰਾਂ ਤੋਂ ਡਰਿਆ। ਆਜ਼ਾਦੀ ਦੀ ਖੈਰ ਉਹ ਮੰਗਦਾ ਜ਼ੰਜੀਰਾਂ ਤੋਂ ਡਰਿਆ। ਦੇਸੋਂ ਕੱਢ ਪਰਦੇਸ ਲਿਜਾਂਦੇ ਜੁੱਸਿਆਂ ਨੂੰ ਵਿੰਨ ਦਿੰਦੇ। ਦੇਸੋਂ ਕੱਢ ਪਰਦੇਸ ਲਿਜਾਂਦੇ ਜੁੱਸਿਆਂ ਨੂੰ ਵਿੰਨ ਦਿੰਦੇ। ਖਾਹਿਸ਼ਾਂ ਸਦਰਾਂ ਤਾਂਗਾਂ ਵਾਲੇ ਮੈਂ ਤੀਰਾਂ ਤੋਂ ਡਰਿਆ। ਖਾਹਿਸ਼ਾਂ ਸਦਰਾਂ ਤਾਂਗਾਂ ਵਾਲੇ ਮੈਂ ਤੀਰਾਂ ਤੋਂ ਡਰਿਆ। ਭਾਵੇਂ ਤੋੜੀਆਂ ਹੋਵਣ ਸਾਈਆਂ ਮੈਨੂੰ ਸੱਚੀਆਂ ਦੇਵੀਂ। ਭਾਵੇਂ ਤੋੜੀਆਂ ਹੋਵਣ ਸਾਈਆਂ ਮੈਨੂੰ ਸੱਚੀਆਂ ਦੇਵੀਂ। ਬੇਸਾਬਤ ਤੇ ਝੂਠੀਆਂ ਸਭਣਾ ਤੋਂ ਕੀਰਾਂ ਤੋਂ ਡਰਿਆ। ਬਹੁਤ ਅੱਛਾ। ਤੇ ਆਖਰੀ ਸ਼ੇਰ ਹੈ ਜੀ, ਸ਼ਰਮ ਹਿਆ ਜੋ ਖੋ ਲੈਣਗੇ ਆਕੇ ਜ਼ਖਮੀ ਨਜ਼ਰਾਂ ਚੋਂ। ਸ਼ਰਮ ਹਿਆ ਜੋ ਖੋ ਲੈਣਗੇ ਆਕੇ ਜ਼ਖਮੀ ਨਜ਼ਰਾਂ ਚੋਂ। ਫੁੱਲਝੜੀਆਂ ਦੇ ਵਾਂਗੂ ਖਿਲ ਰਹੀਆਂ ਤਨਵੀਰਾਂ ਤੋਂ ਡਰਿਆ। ਫੁੱਲਝੜੀਆਂ ਦੇ ਵਾਂਗੂ ਖਿਲੀਆਂ ਤਨਵੀਰਾਂ ਤੋਂ ਡਰਿਆ। ਲੋ ਜੀ, ਪ੍ਰੋਗਰਾਮ ਕਵੀ ਦਰਬਾਰ 'ਚ ਹੁਣ ਅਸੀਂ ਅੱਗੇ ਵਧਾਂਗੇ। ਔਰ ਮੈਂ ਬੇਨਤੀ ਕਰਨਾ ਹਾਂ ਸਾਡੇ ਬੜੇ ਹੀ ਬੀਬੇ, ਸਾਡੇ ਬੜੇ ਪਿਆਰੇ, ਬੜੇ ਮੁਹੱਬਤ ਕਰਨ ਵਾਲੇ, ਮੇਰੀ ਮੁਰਾਦ ਹੈ ਮਨਜੀਤ ਸਿੰਘ ਗਿੱਲ ਜੀ ਤੋਂ, ਕਿ ਉਹ ਆਪਣੇ ਸੁਣੇ ਦੇ ਵਿੱਚੋਂ, ਸੁਣਨ ਵਾਲਿਆਂ ਦੇ ਨਾਲ ਆਪਣੇ ਲਿਖੇ ਦੇ ਵਿੱਚੋਂ, ਗਾਏ ਦੇ ਵਿੱਚੋਂ ਕੋਈ ਸਾਂਝਾ ਕਰਨ। ਅਸੀਂ ਉਹਨਾਂ ਦੀ ਉਡੀਕ ਦੇ ਵਿੱਚ ਆ। ਸਾਡੇ ਸਭ ਦੇ ਰੂਬਰੂ ਅੱਜ ਦੇ ਕਵੀ ਦਰਬਾਰ 'ਚ ਮੌਜੂਦ ਨੇ ਮਨਜੀਤ ਸਿੰਘ ਗਿੱਲ ਜੀ। ਹਾਂਜੀ ਮਲੀ ਸਾਹਿਬ, ਪ੍ਰੋਫੈਸਰ ਸ਼ੇਰ ਸਿੰਘ ਕੰਵਲ, ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਵੀ ਤੇ ਦੇਖਣ ਵਾਲਿਆਂ ਨੂੰ ਵੀ। ਜੀ ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਕੰਵਲ ਸਾਹਿਬ ਕਹਿੰਦੇ ਕਮਿਊਨੀਕੇਸ਼ਨ ਇੱਕ ਸਕਿੱਲ ਹੈ ਗੱਲ ਕਰਨ ਦਾ। ਜੀ ਕੋਈ ਸ਼ੱਕ ਨਹੀਂ ਜੀ। ਹਾਂ, ਇਹ ਇੱਕ ਸਬਜੈਕਟ ਵੀ ਯੂਨੀਵਰਸਿਟੀਆਂ 'ਚ ਬਣਾਇਆ ਜਾਂਦਾ ਜੀ। ਮੈਸ ਕਮਿਊਨੀਕੇਸ਼ਨ ਦਾ ਇਹ ਮਜ਼ਮੂਨ ਆ, ਉਹਦਾ ਇੱਕ ਮਜ਼ਮੂਨ ਆ ਮੈਸ ਕਮਿਊਨੀਕੇਸ਼ਨ ਮੀਡੀਆ ਸਟੱਡੀਜ਼ ਦਾ ਜੀ। ਵਾਹ ਜੀ ਵਾਹ। ਤੇ ਮੈਂ ਇੱਕ ਕਵਿਤਾ ਰਚੀ ਸੀ, ਚਿਰ ਹੋ ਗਿਆ, ਵੀ ਬੋਲਣਾ ਵੀ ਇੱਕ ਹੁਨਰ ਹੈ। ਆਹਾ। ਤੇ ਉਹਦੇ 'ਚ ਦੇਖੋ ਮੈਂ ਕਿਸ ਤਰ੍ਹਾਂ ਪੇਸ਼ ਕਰਦਾ। ਇਰਸ਼ਾਦ ਜੀ। ਵੀ ਇਹ ਖੁੱਲ ਕੇ ਬੋਲਣਾ ਹੀ ਜੀਵਨ ਦੀ ਨਿਸ਼ਾਨੀ ਹੈ। ਨਿਰਾ ਚੁੱਪ ਹੀ ਰਹਿਣਾ ਬਸ ਨੀਰਸ ਕਹਾਣੀ ਹੈ। ਵਾਹ ਜੀ ਵਾਹ। ਇਹ ਖੁੱਲ ਕੇ ਬੋਲਣਾ ਹੀ ਜੀਵਨ ਦੀ ਨਿਸ਼ਾਨੀ ਹੈ। ਨਿਰਾ ਚੁੱਪ ਹੀ ਰਹਿਣਾ
ਬਸ ਨੀਰਸ ਕਹਾਣੀ ਹੈ, ਬੋਲ ਹੀ ਤਾਂ ਆਤਮਾ ਦਾ ਪ੍ਰਗਟਾ ਹੁੰਦੇ ਹਨ। ਬੋਲ ਹੀ ਤਾਂ ਆਤਮਾ ਦਾ ਪ੍ਰਗਟਾ ਹੁੰਦੇ ਹਨ, ਨਹੀਂ ਤਾਂ ਦੱਸੋ ਫਿਰ ਜ਼ਿੰਦਗੀ 'ਚ ਕੀ ਰਵਾਨੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਅੱਗੇ ਦੇਖੋ, ਬੋਲ ਹੀ ਮਨ ਦੀ ਅਵਸਥਾ ਦੱਸਦੇ ਨੇ। ਬੋਲ ਹੀ ਮਨ ਦੀ ਅਵਸਥਾ ਦੱਸਦੇ ਨੇ ਤੇ ਮਿੱਠਤ ਰੰਗ ਵਿੱਚ ਇਹ ਦਿਲਾਂ ਥੀ ਖਸਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਕੁੜੱਤਣ ਬੋਲਾਂ ਚੋਂ ਆਪਾਂ ਜੇ ਬਾਹਰ ਰੱਖ ਸਕੀਏ, ਜੱਫੀਆਂ ਪਾਉਣ ਲਈ ਦੇਖੋ ਕਿਵੇਂ ਸਭ ਲੋਕ ਨੱਸਦੇ ਨੇ। ਕਿਆ ਕਹਿਣੇ, ਕਿਆ ਕਹਿਣੇ। ਕੁੜੱਤਣ ਬੋਲਾਂ ਚੋਂ ਆਪਾਂ ਜੇ ਬਾਹਰ ਰੱਖ ਸਕੀਏ ਕਮਲ ਸਾਹਿਬ, ਤੇ ਜੱਫੀਆਂ ਪਾਉਣ ਲਈ ਦੇਖੋ ਕਿਵੇਂ ਸਭ ਲੋਕ ਨੱਸਦੇ ਨੇ। ਵਾਹ ਜੀ ਵਾਹ। ਤੇ ਜੇ ਚੁੱਪ ਹੀ ਰਹੇ ਤਾਂ ਦਿਲ ਦੀ ਗੱਲ ਕੌਣ ਬੁੱਝੂ। ਜੇ ਚੁੱਪ ਹੀ ਰਹੇ ਤਾਂ ਦਿਲ ਦੀ ਗੱਲ ਕੌਣ ਬੁੱਝੂ, ਗੁੰਝਲਦਾਰ ਜੀਵਨ ਦਾ ਫਿਰ ਕੋਈ ਹੱਲ ਕੀ ਸੁਝੂ। ਗੁੰਝਲਦਾਰ ਜੀਵਨ ਦਾ ਫਿਰ ਕੋਈ ਹੱਲ ਕੀ ਸੁਝੂ, ਬੋਲਣ ਨਾਲ ਸਮੱਸਿਆਵਾਂ ਦੇ ਪੇਚ ਖੁੱਲ ਜਾਵਣ। ਬੋਲਣ ਨਾਲ ਸਮੱਸਿਆਵਾਂ ਦੇ ਪੇਚ ਖੁੱਲ ਜਾਵਣ, ਚੁੱਪ ਵੱਟ ਕੇ ਯਾਰੋ ਕੋਈ ਮੰਜ਼ਿਲ ਤੇ ਕੀ ਪੁੱਜੂ। ਵਾਹ ਬਈ ਵਾਹ। ਚੁੱਪ ਵੱਟ ਕੇ ਯਾਰੋ ਕੋਈ ਮੰਜ਼ਿਲ ਤੇ ਕੀ ਪੁੱਜੂ। ਹਾਂ ਹਾਂ, ਚੁੱਪ ਵੀ ਰਾਸ ਆ ਜਾਵੇ ਹੈ ਹਾਲਾਤ ਤੇ ਨਿਰਭਰ। ਹਾਂ, ਚੁੱਪ ਵੀ ਰਾਸ ਆ ਜਾਵੇ ਹੈ ਹਾਲਾਤ ਤੇ ਨਿਰਭਰ, ਝਗੜੇ ਝੰਜਟਾਂ ਚੋਂ ਇਹ ਕੱਢ ਦੇਂਦੀ ਹੈ ਤਤਪਰ। ਝਗੜੇ ਝੰਜਟਾਂ ਚੋਂ ਇਹ ਕੱਢ ਦੇਂਦੀ ਹੈ ਤਤਪਰ, ਪਰ ਲੋਕਾਂ ਮੁਆਫ ਨਹੀਂ ਕਰਨਾ ਤੁਹਾਡੀ ਚੁੱਪ ਨੂੰ ਫਿਰ ਵੀ। ਹਾਏ 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 ਹਾਏ। ਮੱਲੀ ਸਾਹਿਬ ਜੀ ਜੀ, ਮੈਂ ਪੂਰਾ ਡੰਗਿਆਈ ਨੂੰ ਨਹੀਂ ਮਾਫੀ ਕਰਨਾ ਤੁਹਾਡੀ ਚੁੱਪ ਨੂੰ ਫਿਰ ਵੀ। ਉਹਨਾਂ ਆਖਣਾ ਡਰੂ ਹੈ ਕਾਹਦਾ ਇਹ ਦਿਲਬਰ। ਕਿਆ ਬਾਤ। ਉਹਨਾਂ ਆਖਣਾ ਡਰੂ ਹੈ ਕਾਹਦਾ ਇਹ ਦਿਲਬਰ। ਤੇ ਜੇ ਬੋਲਣਾ ਚਾਹੋ ਤਾਂ ਫਿਰ ਜ਼ਰਾ ਸੋਚ ਕੇ ਬੋਲੋ। ਵਾਹ ਬਈ ਵਾਹ, ਵਾਹ ਬਈ ਵਾਹ। ਕਮਲ ਸਾਹਿਬ, ਜੇ ਬੋਲਣਾ ਚਾਹੋ ਤਾਂ ਫਿਰ ਜ਼ਰਾ ਸੋਚ ਕੇ ਬੋਲੋ, ਬੋਲਣ ਤੋਂ ਪਹਿਲਾਂ ਮਨ ਵਿੱਚ ਹਰ ਬੋਲ ਥੀ ਤੋਲੋ। ਇਹੀ ਹੈ ਸਾਰ ਜੀਵਨ ਦਾ ਤੇ ਕੁੰਜੀ ਸਫਲਤਾ ਦੀ ਏ। ਇਹੀ ਹੈ ਸਾਰ ਜੀਵਨ ਦਾ ਤੇ ਕੁੰਜੀ ਸਫਲਤਾ ਦੀ ਏ। ਮੌਕਾ ਵੇਖ ਕੇ ਬੋਲੋ ਤੇ ਬੋਲ ਸਭ ਤੋਲ ਕੇ ਬੋਲੋ। ਕਿਆ ਬਾਤ ਆ, ਕਿਆ ਬਾਤ ਆ। ਇਹੀ ਹੈ ਸਾਰ ਜੀਵਨ ਦਾ ਤੇ ਕੁੰਜੀ ਸਫਲਤਾ ਦੀ ਏ। ਮੌਕਾ ਵੇਖ ਕੇ ਬੋਲੋ ਤੇ ਬੋਲ ਸਭ ਤੋਲ ਕੇ ਬੋਲੋ। ਤੇ ਇੱਕ ਹੋਰ ਪਹਿਲੂ ਹੈ ਜੀ, ਵੀ ਸਹਿਜ ਮਨ ਦੀ ਅਵਸਥਾ ਚੋਂ ਜੋ ਫਿਰ ਬੋਲ ਨਿਕਲਣਗੇ। ਸਹਿਜ ਮਨ ਦੀ ਅਵਸਥਾ ਚੋਂ ਜੋ ਫਿਰ ਬੋਲ ਨਿਕਲਣਗੇ, ਰਿਸ਼ਤੇ ਰੰਗ ਦੇਵਣਗੇ ਤੇ ਨਵੇਂ ਕਈ ਹੋਰ ਸਿਰਜਣਗੇ। ਵਾਹ ਜੀ ਵਾਹ, ਵਾਹ ਜੀ ਵਾਹ। ਰਿਸ਼ਤੇ ਰੰਗ ਦੇਵਣਗੇ ਤੇ ਨਵੇਂ ਕਈ ਹੋਰ ਸਿਰਜਣਗੇ। ਇਹਨਾਂ ਜੀਵਨ ਦੇ ਭੇਦਾਂ ਨੂੰ ਸਮਝਣਾ ਬਹੁਤ ਹੈ ਮੁਸ਼ਕਲ। ਇਹਨਾਂ ਜੀਵਨ ਦੇ ਭੇਦਾਂ ਨੂੰ ਸਮਝਣਾ ਬਹੁਤ ਹੈ ਮੁਸ਼ਕਲ, ਪਰ ਸੱਚੇ ਬੋਲੇ ਸੁੱਚੇ ਹਰ ਇੱਕ ਮਨ ਚ ਉਤਰਨਗੇ। ਕਿਆ ਕਹਿਣੇ, ਕਿਆ ਕਹਿਣੇ। ਇਹਨਾਂ ਜੀਵਨ ਦੇ ਭੇਦਾਂ ਨੂੰ ਸਮਝਣਾ ਬਹੁਤ ਹੈ ਮੁਸ਼ਕਲ, ਪਰ ਸੱਚੇ ਬੋਲ ਇਹ ਸੁੱਚੇ ਹਰ ਇੱਕ ਮਨ ਚ ਉਤਰਨਗੇ। ਇਹ ਬੋਲ ਨੇ ਜੋ ਦੋਸਤੋ ਸੰਤਾਂ ਫਕੀਰਾਂ ਦੇ। ਆਏ ਹਾਏ, ਆਏ ਹਾਏ। ਇਹ ਬੋਲ ਨੇ ਜੋ ਦੋਸਤੋ ਸੰਤਾਂ ਫਕੀਰਾਂ ਦੇ। ਇਹ ਤਾਂ ਸੁੱਚੇ ਮੋਤੀ ਹਨ ਗੁਰੂਆਂ ਤੇ ਪੀਰਾਂ ਦੇ। ਵਾਹ ਜੀ ਵਾਹ, ਵਾਹ ਜੀ ਵਾਹ, ਸੱਚੀ ਗੱਲ ਹੈ। ਇਹ ਤਾਂ ਸੁੱਚੇ ਮੋਤੀ ਹਨ ਗੁਰੂਆਂ ਤੇ ਪੀਰਾਂ ਦੇ। ਜੇ ਆਪਾਂ ਸਮਝ ਕੇ ਆਪਣੇ ਮਨ ਵਿੱਚ ਵਸਾ ਲਈਏ, ਸਿੱਧੇ ਮਨ ਚ ਟੁੰਬਦੇ ਨੇ ਇਹ ਮਿੱਠੜੇ ਵਾਰ ਤੀਰਾਂ ਦੇ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਬੋਲ ਨੇ ਜੋ ਦੋਸਤੋ ਸੰਤਾਂ ਫਕੀਰਾਂ ਦੇ। ਇਹ ਤਾਂ ਸੁੱਚੇ ਮੋਤੀ ਹਨ ਗੁਰੂਆਂ ਤੇ ਪੀਰਾਂ ਦੇ। ਜੇ ਆਪਾਂ ਸਮਝ ਕੇ ਆਪਣੇ ਮਨ ਵਿੱਚ ਵਸਾ ਲਈਏ, ਸਿੱਧੇ ਮਨ ਥੀ ਟੁੰਬਦੇ ਨੇ ਇਹ ਮਿੱਠੜੇ ਵਾਰ ਤੀਰਾਂ ਦੇ। ਤੇ ਅੰਤਮ ਹੈ ਜੀ
ਜੀ ਜੀ ਇਰਸ਼ਾਦ। ਇਹ ਬੋਲ ਅਮੁੱਲੇ ਨੇ ਤੇ ਗ੍ਰੰਥਾਂ ਵਿੱਚ ਦਰਜ ਨੇ। ਹਾਂ ਹਾਂ ਇਹ ਬੋਲ ਅਮੁੱਲੇ ਨੇ ਤੇ ਗ੍ਰੰਥਾਂ ਵਿੱਚ ਦਰਜ ਨੇ। ਇਹ ਬੋਲ ਮਨੁੱਖਤਾ ਦੇ ਸਾਡੇ ਤੇ ਕਰਜ਼ ਨੇ। ਹਾਏ 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 ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਇਹ ਬੋਲ ਮਨੁੱਖਤਾ ਤੇ ਸਾਡੇ ਤੇ ਕਰਜ਼ ਨੇ। ਇਹ ਸਾਡੀ ਮਰਜ਼ੀ ਹੈ ਕਿ ਮੰਨੀਏ ਨਾ ਮੰਨੀਏ, ਆਓ ਲੀ ਤੋਰੀਏ ਅੱਗੇ, ਕੁਝ ਸਾਡੇ ਵੀ ਤਾਂ ਫਰਜ਼ ਨੇ। ਵਾਹ ਬਈ ਵਾਹ, ਵਾਹ ਬਈ ਵਾਹ। ਇਹ ਬੋਲ ਅਮੁੱਲੇ ਨੇ ਤੇ ਗ੍ਰੰਥਾਂ ਵਿੱਚ ਦਰਜ ਨੇ। ਇਹ ਬੋਲ ਮਨੁੱਖਤਾ ਦੇ ਸਾਡੇ ਤੇ ਕਰਜ਼ ਨੇ। ਇਹ ਸਾਡੀ ਮਰਜ਼ੀ ਹੈ ਕਿ ਮੰਨੀਏ ਨਾ ਮੰਨੀਏ, ਆਓ ਲੀ ਤੋਰੀਏ ਅੱਗੇ, ਕੁਝ ਸਾਡੇ ਵੀ ਤਾਂ ਫਰਜ਼ ਨੇ। ਬੱਲੇ ਜੀ ਬੱਲੇ, ਕੀ ਬਾਤ ਹੈ, ਕੀ ਬਾਤ ਹੈ। ਵਾਹ ਮਨਜੀਤ ਸਿੰਘ ਗਿੱਲ ਜੀ ਵਾਹ, क्या सोना है चुन के ले आया जी, और क्या शब्दात दी, बा कमाल साहब वे कैसा रहा? ठीक है जी, शानदार जी शानदार, हर खिराज ਤੁਹਾਡੇ ਨਾਮ ਹੈ ਜੀ। ਤੇ ਹੁਣ ਜੀ ਪ੍ਰੋਗਰਾਮ ਕਵੀ ਦਰਬਾਰ ਆਪਣੇ ਅੰਤ ਅਖੀਰ ਨੂੰ ਅਪੜਦਾ ਹੈ, ਔਰ ਅਖੀਰ ਤੇ ਅਸੀਂ ਬੇਨਤੀ ਕਰਨੇ ਹੈ ਆਪਣੇ ਹਰਮਨ ਪਿਆਰੇ ਔਰ ਅੱਖਰਾਂ ਨੂੰ ਕਿਆ ਪਹਿਨਾਵਾ ਔਰ ਕਿਆ ਖੁਸ਼ਬੂਆਂ ਭਰਿਆ ਰੂਪ ਦੇਣ ਵਾਲੇ, ਮੇਰੀ ਮੁਰਾਦ ਹੈ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੋਂ ਬੇਨਤੀ ਕਰਨਾ ਹਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਵੀ ਸ਼ਿੰਗਾਰ ਬਖਸ਼ਣ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। आओ कमल साहब, ਤੁਹਾਡਾ ਸਵਾਗਤ ਹੈ ਅੱਜ ਦੀ ਮਹਿਫਿਲ ਚ। ਇੱਕ ਗਜ਼ਲ ਆਪ ਜੀ ਦੀ ਨਜ਼ਰ ਕਰ ਰਹੇ ਹਾਂ। ਇਰਸ਼ਾਦ ਜੀ। ਹਾਂਜੀ ਹਾਂਜੀ। ਅਰਜ਼ ਕੀਤਾ ਕਿ ਯਾਰ ਮੇਰੇ ਤਾਸ਼ ਦੇ ਪੱਤੇ ਜਿਹੇ, ਯਾਰ ਮੇਰੇ ਤਾਸ਼ ਦੇ ਪੱਤੇ ਜਿਹੇ, ਖੇਡਦੇ ਸਾਂ ਖੇਡ ਵਿੱਚ ਹੀ ਖਿੰਡ ਗਏ। ਹਾਏ 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 ਹਾਏ। ਯਾਰ ਮੇਰੇ ਤਾਸ਼ ਦੇ ਪੱਤੇ ਜਿਹੇ, ਖੇਡਦੇ ਸਾਂ ਖੇਡ ਵਿੱਚ ਹੀ ਖਿੰਡ ਗਏ। ਇਹ ਪੁਰਾਣੇ ਰਿਸ਼ਤਿਆਂ ਦੀ ਗੱਲ ਹੈ। ਪਾਣੀ ਜਿੰਨਾਂ ਚੋਂ ਵਗੇ ਹਨ ਸਿਸਕਦੇ। ਓਏ ਹੋਏ ਹੋਏ ਓਏ ਹੋਏ, ਕਿਆ ਦਰਦ ਪਰੋਇਆ ਜੀ, ਵਾਹ ਜੀ ਵਾਹ। ਇਹ ਪੁਰਾਣੇ ਰਿਸ਼ਤਿਆਂ ਦੀ ਗੱਲ ਹੈ। ਪਾਣੀ ਜਿੰਨਾਂ ਚੋਂ ਵਗੇ ਹਨ ਸਿਸਕਦੇ, ਇਹ ਜਿਨ੍ਹਾਂ ਵਿੱਚ ਕਮਲ ਬਣ ਕੇ ਝੂਮਦੇ, ਦੂਰ ਕਿੰਨੇ ਰਹਿ ਗਏ ਸਰਵਰ ਜਿਹੇ। ਹਾਏ ਹਾਏ। ਇਹ ਜਿਨ੍ਹਾਂ ਵਿੱਚ ਕਮਲ ਬਣ ਕੇ ਝੂਮਦੇ, ਦੂਰ ਕਿੰਨੀ ਰਹਿ ਗਏ ਸਰਵਰ ਜਿਹੇ। ਹੈ ਪਤੰਗਾਂ ਦੀ ਰੰਗੀਲੀ ਦਾਸਤਾਂ, ਚੜ ਗਏ ਜੋ ਕੱਟ ਗਏ ਤੇ ਡਿੱਗ ਪਏ। ਹਾਏ ਹਾਏ ਹਾਏ, ਚੜ ਗਏ ਜੋ ਕੱਟ ਗਏ ਤੇ ਡਿੱਗ ਪਏ। ਵਾਹ ਜੀ ਵਾਹ, ਵਾਹ ਜੀ ਵਾਹ। ਪਤੰਗਾਂ ਦੀ ਰੰਗੀਲੀ ਦਾਸਤਾਂ, ਚੜ ਗਏ ਜੋ ਕੱਟ ਗਏ ਤੇ ਡਿੱਗ ਪਏ। ਰਾਹ ਚ ਆਪਣੀ ਅੱਗ ਵਿੱਚ ਹੀ ਜਲ ਜਾਣਗੇ। ਰਾਹ ਚ ਆਪਣੀ ਅੱਗ ਵਿੱਚ ਜਲ ਜਾਣਗੇ, ਖਤ ਜਿਨ੍ਹਾਂ ਤੇ ਦੁੱਖ ਲਿਖੇ ਪਰਦੇਸ ਦੇ। ਬੱਲੇ 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 ਬੱਲੇ। ਰਾਹ ਚ ਆਪਣੀ ਅੱਗ ਵਿੱਚ ਜਲ ਜਾਣਗੇ, ਬਹੁਤ ਅੱਛੇ, ਜਿਨ੍ਹਾਂ ਤੇ ਦੁੱਖ ਲਿਖੇ ਪਰਦੇਸ ਦੇ। ਦੇਸ ਰੋਟੀ ਨਾ ਮਿਲੀ ਪਰਦੇਸ ਮੋਹ, ਦੇਸ ਰੋਟੀ ਨਾ ਮਿਲੀ ਪਰਦੇਸ ਮੋਹ, ਮਰ ਗਏ ਉਹ ਵਿੱਚ ਵਿਚਾਲੇ ਭਟਕਦੇ। ਹਾਏ ਹਾਏ ਹਾਏ। ਦੇਸ ਰੋਟੀ ਨਾ ਮਿਲੀ ਪਰਦੇਸ ਮੋਹ, ਮਰ ਗਏ ਉਹ ਵਿੱਚ ਵਿਚਾਲੇ ਭਟਕਦੇ। ਹੈ ਚੰਗੇਰੇ ਚੋਗ ਲਈ ਉੱਡਣ ਕਿਹਾ, ਪਰਤਿਆਂ ਜੇਕਰ ਗਏ ਤਾਂ ਆਲਣੇ। ਵਾਹ ਵਾਹ। ਤੇ ਸੱਥ ਪਿੰਡ ਦੀ ਬਹੁਤ ਵਿਲਕੀ ਸ਼ਾਮ ਨੂੰ, ਸੱਥ ਪਿੰਡ ਦੀ ਬਹੁਤ ਵਿਲਕੀ ਸ਼ਾਮ ਨੂੰ, ਉਹ ਗਏ ਪਰਦੇਸ ਕੀ ਜਿਉਂਦੇ ਮਰੇ। ਹਾਏ 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 ਹਾਏ। ਸੱਥ ਪਿੰਡ ਦੀ ਬਹੁਤ ਵਿਲਕੀ ਸ਼ਾਮ ਨੂੰ, ਉਹ ਗਏ ਪਰਦੇਸ ਕੀ ਜਿਉਂਦੇ ਮਰੇ। ਤੇ ਮੋਰ ਪਿੰਡ ਦੇ ਨੈਣ ਭਰ ਹਨ ਕੂਕਦੇ। ਅੱਛਾ। ਮੋਰ ਪਿੰਡ ਦੇ ਨੈਣ ਭਰ ਹਨ ਕੂਕਦੇ,
ਪਰਤ ਆਇਓ ਜੇ ਕਦੇ ਵੀ ਮਨ ਭਰੇ। ਓਹ ਵਾਹ ਜੀ ਵਾਹ, ਬਹੁਤ ਅੱਛਾ। ਮੋਰ ਪਿੰਡ ਦੇ ਨੈਣ ਪਰ ਹਨ ਕੂਕ ਦੇ, ਪਰਤ ਆਇਓ ਜੇ ਕਦੇ ਵੀ ਮਨ ਭਰੇ, ਤੇ ਦਿਲ ਭਰੇ ਪਰ ਆਖੇ ਘਰ ਮੁੜ ਚੱਲੀਏ। ਦਿਲ ਭਰੇ ਪਰ ਆਖੇ ਘਰ ਮੁੜ ਚੱਲੀਏ, ਬੇਵਸੀ ਦਾ ਪਰ ਭਲਾ ਕੋਈ ਕੀ ਕਰੇ। ਹਾਏ ਹਾਏ ਹਾਏ, ਵਾਹ ਜੀ ਵਾਹ, ਬਹੁਤ ਵਾਹ ਅੱਛਾ। ਜੀ ਵਾਹ। ਦਿਲ ਭਰੇ ਪਰ ਆਖੇ ਘਰ ਮੁੜ ਚੱਲੀਏ, ਬੇਵਸੀ ਦਾ ਪਰ ਭਲਾ ਕੋਈ ਕੀ ਕਰੇ। ਆਹਾ, ਤੇ ਮੋਰ ਪਿੰਡ ਦੇ ਨੈਣ ਭਰ ਹਨ ਕੂਕ ਦੇ, ਪਰਤ ਆਇਓ ਜੇ ਕਦੇ ਵੀ ਮਨ ਭਰੇ, ਆਹਾ, ਦਿਲ ਭਰੇ ਪਰ ਆਖੇ ਘਰ ਮੁੜ ਚੱਲੀਏ, ਬੇਵਸੀ ਦਾ ਪਰ ਭਲਾ ਕੋਈ ਕੀ ਕਰੇ। ਕਿਆ ਕਹਿਣੇ, ਕਿਆ ਕੀ ਕਹਿਣੇ। ਬਾਤ ਹੈ ਜੀ, ਬਹੁਤ ਅੱਛੇ। ਪਿੰਡ ਦਾ ਵਿਛੋੜਾ ਕਿਵੇਂ ਤੁਸੀਂ ਬਿਆਨ ਕੀਤਾ, ਬਹੁਤ ਬਹੁਤ ਸ਼ੁਕਰੀਆ। ਸ਼ਾਨਦਾਰ ਪ੍ਰੋਫੈਸਰ ਸਾਹਿਬ, ਬਹੁਤ ਸ਼ਾਨਦਾਰ, ਬਾ ਕਮਾਲ ਜੀ। ਮਿਹਰਬਾਨੀ ਜੀ, ਸ਼ੁਕਰੀਆ ਬਹੁਤ ਬਹੁਤ। ਤੁਹਾਡਾ ਬਹੁਤ ਸ਼ੁਕਰੀਆ। ਔਰ ਮਨਜੀਤ ਸਿੰਘ ਗਿੱਲ ਜੀ, ਆਪ ਜੀ ਦਾ ਬਹੁਤ ਧੰਨਵਾਦ। ਮੇਰੇ ਸਭ ਸੁਣਨ ਵਾਲਿਆਂ ਦਾ ਬਹੁਤ ਧੰਨਵਾਦ ਜਿਹੜੇ ਪੰਜਾਬੀ ਰੇਡੀਓ USA ਦੇ ਨਾਲ 4 ਵਜੇ ਤੋਂ ਜੁੜੇ ਰਹੇ ਇਸ ਪ੍ਰੋਗਰਾਮ ਰਾਹੀਂ। ਸਾਡੇ ਉਹ ਸਾਰੇ ਫੇਸਬੁੱਕ ਔਰ YouTube ਰਾਹੀਂ ਜਿਹੜੇ ਜੀ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ। ਪ੍ਰੋਫੈਸਰ ਸਾਹਿਬ ਔਰ ਮਨਜੀਤ ਸਿੰਘ ਗਿੱਲ ਜੀ, ਆਪ ਲਈ ਇੱਕ ਸਾਂਝਾ ਮੈਸੇਜ ਹੈ ਜਿਹੜਾ ਫੇਸਬੁੱਕ ਤੇ ਕੀਤਾ ਹੈ। ਹਰਦੇਵ ਸਿੰਘ ਉਟਾਲ ਹੋਣਾ ਨੇ ਬਹੁਤ ਸਲਾਹਣਾ ਕੀਤੀ ਔਰ ਬਹੁਤ ਦਾਦ ਦਿੱਤੀ ਜੀ। ਸ਼ੁਕਰੀਆ ਤੁਹਾਡਾ। ਸ਼ੁਕਰੀਆ ਇਹਨਾਂ ਦਾ ਪੰਜਾਬੀ ਰੇਡੀਓ ਵੱਲੋਂ ਤੇ ਤੁਹਾਡਾ ਸੁੰਦਰ ਪੇਸ਼ਕਾਰੀ ਵਾਸਤੇ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਦਿੱਤਾ ਹੌਸਲਾ ਸਿਰ ਮੱਥੇ, ਬੜੀ ਬੜੀ ਮਿਹਰਬਾਨੀ। ਔਰ ਅੱਜ ਦਾ ਮੱਲੀ ਸਾਹਿਬ ਪ੍ਰੋਗਰਾਮ ਤੁਸੀਂ ਬਹੁਤ ਸੋਹਣਾ ਪ੍ਰੈਜ਼ੈਂਟ ਕੀਤਾ, ਤੁਹਾਡਾ ਬਹੁਤ ਬਹੁਤ thank you। ਸ਼ੁਕਰੀਆ। ਧੰਨਵਾਦ। ਇਹ ਧੰਨ ਭਾਗ ਮੇਰੇ ਕਿ ਤੁਹਾਡੇ ਵਰਗੀਆਂ ਹਸਤੀਆਂ ਜਿਹੜੀਆਂ ਉਹਨਾਂ ਨਾਲੋਂ ਸ਼ਾਬਾਸ਼ੀ ਲੱਭ ਜਾਂਦੀ ਔਰ ਆਉਂਦੇ ਹਫਤੇ ਵਾਸਤੇ ਹੌਸਲਾ ਜਿਹੜਾ ਉਹ ਤੋੜੇ 'ਚ ਲੱਭ ਜਾਂਦਾ ਆ। ਧੰਨਵਾਦ ਆਪ ਸਭ ਦਾ। ਔਰ ਇਜਾਜ਼ਤ ਚਾਹਾਂਗੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਆਪ ਜੀ ਤੋਂ ਔਰ ਮਨਜੀਤ ਸਿੰਘ ਗਿੱਲ ਜੀ ਆਪ ਜੀ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬੜੀ ਬੜੀ ਮਿਹਰਬਾਨੀ। ਔਰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੁਹਾਡਾ ਵੀ ਬਹੁਤ ਧੰਨਵਾਦ। ਇਹਦੇ ਨਾਲ ਹੀ ਸਰੋਤਿਓ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਇੱਥੇ ਹੀ ਮੁੱਕਦਾ ਹੈ। ਮਾਈਕ੍ਰੋਫੋਨ ਦੇ ਇਸ ਪਾਸਿਓਂ ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਮਸੂਦ ਮੱਲੀ ਨੂੰ ਆਉਂਦੀ ਮੁਲਾਕਾਤ ਤੱਕ ਲਈ ਬਖਸ਼ੋ ਇਜਾਜ਼ਤਾਂ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।